अस्सलाम वालेकुम, सत श्री अकाल, प्रणाम दोस्तों। एक पिंड पंजाब दा चैनल की टीम पहुंची है जी 72 जींबे गलालीपुर दे विच। 72 जींबे गलालीपुर दा तहसील भी फैसलाबाद लाइलपुर है जी, ज़िला भी ठीक है। फैसलाबाद लाइलपुर है। इन थाना ठीकरी वाला लगदा जी। ते नेड़े जिहड़ा अड्डा जां स्टॉप है वो हैगा जी पैंसरा। ते असीं बजुर्गां नाल इत्थे अज जिन्हां नाल साडी मुलाकात है जी, मलक बरादरी नाल तल्लक आ। तो इन्हों को बाकी आप गलबात पूछते हैं भी किहड़े जगह तो किहड़े एरिए चों किन्नी उम्र च उठ के आए थे जी। जी बाबा जी सलाम वालेकुम। वालेकुम सलाम। की नाम है जी अपना? मेहरदीन। मेहरदीन। उत्थे मेहर सी, उत्थे कल्ला ही मेहर सी, हाँ दीन इत्थे आके लाता। इधर ते बजुर्गो अपने बाप का की नाम सीगा? जलाल। जलाल, कल्ले ही जलाल? हाँ जलाल बोला। जलाल बोला कहंदे सीगे। ठीक है जी। दादे का भी याद होना? हाँ फंगण। फंगण? हाँ अच्छा, जलाल वाल फंगण। जलाल वाल फंगण, पिंड वैरो के। पिंड वैरो की। हाँ तहसील व जिला? तहसील मोगा, अच्छा जिला फिरोजपुर, थाना बागेवाला। अच्छा बागेवाला। किन्नी उम्र सी अपनी उदों? बाबा इसी जी नठदे भजदे रहे 2-3 दिन। बाबा जी किन्नी सी जानी? नारे तो पहला कहते अजमदे लाਉਂਦੇ ਸੀ ਉਜਾੜੇ ਵੇਲੇ ਦੀ ਗੱਲ ਕਰ ਰਿਹਾ ਉਹ। अच्छा ਆਪਾਂ ਉਹ ਵੀ ਗੱਲਾਂ ਕਰ ਲੈਣੀਆਂ, ਕੋਈ ਨਹੀਂ ਤੁਸੀਂ ਕਰੋ ਜਿਹੜੀਆਂ ਕਰਨੀਆਂ। ਉਹ ਸਰਕਾਰ ਅਸੀਂ ਇੱਥੋਂ ਨਿਕਲ ਗਏ ਆ ਵੀ ਲੁੱਟ ਪਟਾਕਾ ਪੈਣਾ, ਰਿਆਸਤ ਨੂੰ ਜਾਓ। ਅੱਛਾ ਰਿਆਸਤ ਨਾ ਭੇਜ ਸੀ ਸਾਡੀ ਬੱਚੀ ਇੱਕ ਮੇਰੇ ਤਾਏ ਦੀ ਧੀ, ਉਹਨੇ ਕਿਹਾ ਇੱਥੇ ਆ ਜਾਓ। ਅੱਛਾ ਉਹਦੇ ਕਿੱਥੇ ਕੋਲ ਆਵਾਂ? ਹਾਂ ਉੱਥੇ ਗਏ, ਹਾਂ ਉੱਥੋਂ ਵੀ ਗਾਂ ਤੁਰ ਪਏ ਫੂਲ ਮਹਾਰਾਜ ਆ ਰਿਆਸਤ, ਹਾਂ ਉੱਥੇ ਚਲੇ ਗਏ। ਉੱਥੇ ਰਹੇ ਅਸੀਂ 2-4 ਦਿਨ ਬਾਹਣਾ 'ਚ ਬੈਠੇ। ਅੱਛਾ ਦੁਨੀਆ ਬਹੁਤ ਇਕੱਠੀ ਹੋ ਗਈ। ਚਲੋ ਆਪਾਂ ਜਾੜੇ ਦੀ ਗੱਲ ਆਪਾਂ ਬਾਅਦ ਚ ਕਰਦੇ ਆਂ। ਪਹਿਲੇ ਆਪਾਂ ਨੂੰ ਪਿੰਡ ਦੇ ਬਾਰੇ ਦੱਸੋ ਵੀ ਆਪਣਾ ਪਿੰਡ ਕਿਹੋ ਜਿਹਾ ਸੀਗਾ ਜੀ? ਪਿੰਡ ਚੰਗਾ ਭਲਾ ਸੀ ਸਾਡਾ, ਬਹੁਤ ਲੰਮਾ ਚੌੜਾ। ਲੰਮਾ ਚੌੜਾ ਪਿੰਡ ਸੀ? ਹਾਂ ਕਿਹੜੀ ਕਿਹੜੀ ਬਰਾਦਰੀ ਬੈਠੀ ਸੀ ਉੱਥੇ? ਹਰ ਬਰਾਦਰੀ ਸੀ, ਚੂੜਿਆਂ ਦੀ ਵੀ ਬਰਾਦਰੀ ਸੀ, ਘੁਮਿਆਰ ਵੀ ਸੀ, ਜਲਾਏ ਵੀ ਸੀ, ਮਾਛੀ ਵੀ ਸੀ, ਅਸੀਂ ਤੇਲੀ ਵੀ ਸੀ, ਜੱਟ ਵੀ ਸੀ, ਹਾਂ ਹਾਂ ਲਾਲੇ ਵੀ ਸੀ, ਹਾਂ ਹਾਂ ਹਿੰਦੂ ਹਾਂ ਹਾਂ। ਉਹ ਵੀ ਸੀਗੇ, ਸਿੱਖ ਵੀ ਸੀਗੇ? ਸਿੱਖ ਬਹੁਤ। ਕੀ ਨਾਂ ਸੀ, ਕੋਈ ਯਾਦ ਆ ਨਾਵਾਂ ਦਾ? ਇੱਕ ਵਧਾਵਾ, ਵਧਾਵਾ ਸਿੰਘ। ਹਾਂ ਅੱਛਾ। ਇੱਕ ਬਲਕੀਸ ਹੁੰਦਾ ਸੀ ਸਾਡੇ ਬਾਜ਼ਾਰ ਚੋਂ ਸਿੱਧਾ ਹੀ ਹਾਂ ਮੂਹਰੇ ਸੀ ਉਹਦਾ ਬੂਹਾ। ਠੀਕ ਆ। ਤੇ ਸਾਡੇ ਗੁਆਂਢ ਸੀਗਾ ਇੱਕ ਹਾਂ ਹਾਂ ਬਾਬਾ ਵਧਾਵਾ, ਹਾਂ। ਤੇ ਇੱਕ ਹੋਰ ਸੀ ਨਾਂ ਗਰਨਾਮ। ਗੁਰਨਾਮ। ਗਰਨਾਮ ਇਹ ਸਾਡੇ ਗੁਆਂਢੀ ਸੀ। ਇਧਰਲੇ ਪਾਸੇ ਮੁੰਸ਼ੀ ਲਾਲਾ ਸੀ ਸਾਡੇ ਗੁਆਂਢ, ਅੱਛਾ ਹਿੰਦੂ ਦੁਕਾਨਾਂ ਵਾਲੇ। ਹਾਂਜੀ ਹਾਂਜੀ, ਹਿਸਾਬ ਕਿਤਾਬ ਵਾਲਾ ਕੰਮ ਜਿਹੜਾ ਹਾਂ। ਕਰਦੇ ਸੀ। ਆਪਣੀ ਕਿਸੇ ਨਾਲ ਜੋਟੀ ਵੀ ਸੀਗੀ? ਨਹੀਂ ਜੋਟੀ ਕੋਈ ਨਹੀਂ, ਕਿਉਂ? ਮੁੰਡਿਆਂ ਨਾਲ ਹੀ ਸੀ ਘਮਾਰਾਂ ਘੂਰਾਂ ਮੈਂ ਨਾਲ। ਕਿਹੜਾ ਕੁੜੀਆਂ ਨਾਲ ਕਹਿਣਾ ਜੀ, ਮੁੰਡਿਆਂ ਦੇ ਨਾਲ ਹੀ ਪੁੱਛਦਾ ਵੀ ਉਹ ਹੈਗੀ ਸੀਗੀ? ਰਹੇ ਹੀ ਨਹੀਂ, ਹਾਂ। ਖਿੱਲਰ ਪੁੱਲਰ ਗਏ ਇੱਧਰ ਆ ਕੇ, ਮੁੜ ਕੇ ਮਿਲੇ ਹੀ ਨਹੀਂ। ਉੱਥੇ ਦੀ ਗੱਲ ਕਰਦੇ ਉੱਥੇ ਹੀ ਸੀ ਨਾ ਨਿੱਕੇ ਨਿੱਕੇ। ਉੱਥੇ ਹੈਗੇ ਸੀ, ਖੇਡਦੇ ਹਾਂ, ਮਲਦੇ ਹੁੰਦੇ ਉਹਨਾਂ ਇਕੱਠੇ? ਦਾ ਸਾਰੀ ਹੋਸ਼ ਹੈ ਜੀ, ਸਾਡੀ ਜ਼ਮੀਨ ਦੀ ਮੈਨੂੰ ਹੋਸ਼ ਹੈ। ਕੋਈ ਗੱਲਬਾਤ ਸੁਣਾਓ ਆਪਣੇ ਉੱਥੇ ਸਾਂਝੇ ਵਸੇਬ ਦੀ। ਸਾਂਝੇ ਵਸੇਬ ਤਾਂ ਉਦੋਂ ਸਾਰੇ ਇਕੱਠੇ ਹੀ ਸੀਗੇ, ਹੂੰ ਹਿੰਦੂ ਵੀ ਇਕੱਠੇ, ਮੁਸਲਮਾਨ ਵੀ। ਕੌਡੀਆਂ ਖੇਡਦੇ ਸੀ, ਜਗਰਾਵਾਂ ਤਾਈਂ ਮੈਂ ਆਪਦੇ ਭਰਾ ਨਾਲ ਜਾਂਦਾ ਰਿਹਾ ਬੋਤੀ ਤੇ ਬਹਿ ਕੇ। ਅੱਛਾ ਟੂਰਨਾਮੈਂਟ ਉੱਥੇ ਹੁੰਦਾ ਸੀਗਾ, ਬੋਤੀ ਚੜਾਈ ਵਾਸਤੇ ਰੱਖੀ ਸੀ ਉਹਦੀ। ਅੱਛਾ। ਉਹ ਇਨਾਮ ਉੱਥੋਂ ਮਿਲਦਾ ਸੀ। ਬਾਬਾ ਜੀ ਆਪਾਂ ਵੀ ਕੋਈ ਗੇਮ ਗੂਮ ਕਰ ਲੈਂਦੇ ਸੀ, ਨਾ, ਹਲਕਾ ਜਿਹਾ ਵਜੂਦ ਮੈਂ- ਆਪਣਾ? ਨਹੀਂ ਨਹੀਂ, ਮੈਂ ਤਾਂ ਬੋਤੀ ਤੇ ਬੈਠੇ ਰਹਿਣਾ, ਉਹ ਨਹੀਂ ਆ ਜਾਣਾ। ਬੋਤੀ ਤੇ ਵੀ ਹੌਲੇ ਵਜਨ ਵਾਲੇ ਬੰਦੇ ਨੂੰ ਬਿਠਾਉਂਦੇ ਵੀ ਦੌੜੂ ਨਹੀਂ ਵੀ ਨਹੀਂ, ਜ਼ਿਆਦਾ। ਬੋਤੀ ਉਹ ਫੜ ਕੇ ਰਹਿਣਾ, ਉਹਨੇ ਇਨਾਮ ਨੂੰ ਲੈ ਕੇ ਜਦੋਂ ਆਇਆ ਲੀੜੇ ਹਾਂ। ਲਾਏ ਨਵੇਂ ਪਾਏ, ਚੱਲ ਵੀ ਬਾਹਰ ਚਲੀਏ। ਅੱਛਾ ਬਸ ਉਹ ਇੰਨਾ ਕਿ ਜਾਂ ਤਾਂ ਲਿਖਣ ਵਾਲਾ ਮਿਲ ਜਾਣਾ, ਜਾਂ ਉਹ ਚਾਹ ਉਹ ਪੀਣ ਵਾਲਾ ਨਹੀਂ ਹੁੰਦੇ ਭੋਰਾ ਕੱਪ ਨਿੱਕੇ, ਉਹ ਮਿਲਦੇ ਹੁੰਦੇ ਸੀ। ਇੰਨਾ ਨਾਮ ਛੋਟਾ? ਬਈ ਇਹੋ ਜਿਹੇ ਐਡਾ ਵੱਡਾ ਊਂਟ ਤੇ ਇੰਨਾ ਕਾ ਨਾਮ ਹੈ? ਨਹੀਂ ਊਠ ਨਹੀਂ, ਹਾਂ ਜਗਰਾਵਾਂ ਦੀ ਥੋੜਾ ਕਿਤੇ ਕੰਮ, ਹਾਂ। ਉੱਥੋਂ ਝੰਡੀ ਮਿਲਦੀ ਸੀ। ਆ ਬੰਦੇ ਕਹਿੰਦੇ ਬਾਬਾ ਕੌਡੀ ਖੇਡਦਾ ਹੁੰਦਾ ਸੀ, ਨਾ, ਬਹੁਤ ਵਧੀਆ ਸੀ ਕੌਡੀ ਦਾ ਆਪਾਂ player। ਨਹੀਂ ਕਬੱਡੀ ਵਾਲੇ ਤਾਂ ਇੱਧਰ ਆ ਕੇ ਹੋਏ ਆ, ਉੱਧਰ ਤਾਂ ਕਬੱਡੀ ਜੋਗੇ ਹੈ ਹੀ ਇੱਥੇ ਆ ਨਹੀਂ। ਕੇ ਖੇਡੀ ਆ? ਨਾ ਇੱਥੇ ਕੀ ਖੇਡਣੀ, ਇੱਥੇ ਭੁੱਖ ਨਾ ਫਾਕਾ ਪੈ ਗਿਆ ਆਉਂਦਿਆਂ ਨੂੰ। ਹੂੰ ਇੱਥੇ ਕਿਹੜਾ ਹੀ ਦਾਣੇ ਰੱਖੇ ਜਾਂ ਸਾਡੇ ਘਰ ਸੀ। ਅੱਜ ਇੱਥੇ ਤੇਰੇ ਕੋਲ ਪਤਾ ਲੱਗ ਗਿਆ ਵੀ ਉਹ ਬੰਦਾ ਤਾਂ ਮੱਲ ਨਹੀਂ ਰਹਿੰਦਾ ਆਪਣਾ, ਉਹਦੇ ਕੋਲ ਚਲੀ। ਉਹ ਅੱਗੇ ਸਾਡੇ ਨੂੰ, ਉਹ ਵੀ ਸਾਡੇ ਕੋਲ ਹੀ ਆਇਆ, ਕਿਹੜਾ ਉੱਥੇ ਹੂੰ। ਬੁਰਾ ਹਾਲ ਹੀ ਰਿਹਾ ਜੀ 6 ਮਹੀਨੇ ਇੱਧਰ ਆ ਕੇ। ਅੱਛਾ ਤੰਗ ਰਹੇ ਬਹੁਤ। ਅੱਛਾ, ਉੱਥੇ ਆਪਣੇ ਪਿੰਡ ਦੇ ਨੇੜੇ ਨੇੜੇ ਪਿੰਡ ਕਿਹੜੇ ਕਿਹੜੇ ਸੀਗੇ? ਮਾੜੀ ਮੁਸਤਫਾ, ਮਾੜੀ ਮੁਸਤਫਾ? ਹਾਂ। ਅੱਛਾ ਸੇਖਾ, ਹਾਂ। ਸਮਾਲਸਰ, ਅੱਛਾ ਰਾਜੇਆਣਾ, ਹਾਂ ਲੜਾਈ, ਹਾਂ ਇਹ ਸੀ ਸਾਡੇ 4 ਚਫੇਰੇ ਤੇ। ਹੂੰ। ਕੋਈ ਮੇਲਾ ਮੂਲਾ ਕਿਤੇ ਨੇੜੇ ਤੇੜੇ ਲੱਗਦਾ ਮੇਲਾ ਸੀ? ਮਾੜੀ ਮੁਸਤਫਾ ਦੀ ਮਸ਼ਹੂਰ ਇਲਾਕਿਆਂ 'ਚ, ਅੱਛਾ। ਮਾੜੀ ਮੁਸਤਫਾ ਦੀ ਮਸ਼ਹੂਰ ਸੀ। ਉਹ ਕੀ ਸੀ ਜਿਹੜੀ ਸਰਕਾਰਾਂ ਸੀਗੀਆਂ ਜਿਨ੍ਹਾਂ ਦਾ ਮੇਲਾ ਉਹ ਲੱਗਦਾ ਸੀ? ਮੇਲੇ ਦਾ ਨਹੀਂ ਪਤਾ, ਤੇ ਸਰਦਾਰ ਸੀਗਾ ਰਾਈ, ਅੱਧੇ ਪਿੰਡ ਦਾ ਮਾਲਕ ਪੂਰੇ ਦਾ। ਅੱਛਾ। ਤਿੰਨ ਆਪਾਂ ਮੇਲੇ ਜਾਂਦੇ ਹੁੰਦੇ ਸੀਗੇ? ਹਾਂ, ਮੈਂ 2-3 ਮੇਲੇ ਦੇਖੇ। ਦੋ ਤਿੰਨ ਮੇਲੇ ਦੇਖੇ ਆ। ਹਾਂ
ਅੱਛਾ, ਕੀ ਰੌਣਕਾਂ ਹੁੰਦੀਆਂ ਸੀ ਉਦੋਂ ਮੇਲੇ ਦੀਆਂ ਉੱਥੇ ਬਾਬਾ ਜੀ? ਬਹੁਤ ਉੱਥੇ ਗਾਉਂਦੇ, ਇੱਥੇ ਤੂੰਬੇ ਵਾਲੇ ਲੱਗੇ, ਉੱਥੇ ਹੋਰ ਲੱਗੇ ਆ। ਹਾਂ, ਨਕਲੀਏ ਵਗੈਰਾ। ਨਕਲੀਏ ਘੱਟ ਹੀ ਸੀ, ਅੱਛਾ। ਗਾਉਣ ਵਾਲੇ ਹੀ ਹੁੰਦੇ ਸੀ ਤੂੰਬਿਆਂ ਵਾਲੇ। ਹਾਂ ਹਾਂ, ਤੇ ਇਹ ਉਹ ਹੁਣ ਗਾਣੇ ਗੁਣੇ ਇੱਧਰ ਹੈ ਹੀ ਨਹੀਂ। ਮੌਜੂਦ ਤਾਂ ਉਦੋਂ ਵੀ ਆਪਣਾ ਹੌਲਾ ਜਿਹਾ ਹੀ ਹੋਣਾ। ਇਹੋ ਜਿਹਾ ਹੀ ਸੀ। ਅੱਛਾ, ਠੀਕ ਆ। ਲੜਾਈਆਂ ਲੜੂਈਆਂ ਨਹੀਂ ਹੁੰਦੀਆਂ ਮੇਲਿਆਂ 'ਚ? ਨਹੀਂ ਨਹੀਂ, ਸਾਡੇ ਨਹੀਂ, ਅਸੀਂ ਨਹੀਂ ਲੜਾਈ ਦੇਖੀ। ਐਵੇਂ ਕਿ ਜੋ ਮਾਰਦੇ ਮੂਰਦੇ ਸੀ ਜੱਟ ਇੱਕ ਦੂਏ ਨੂੰ ਗੋਲੀ। ਗੇਮਾਂ ਕਰਦੇ ਹੋਣੇ, ਗਟਕਾ ਗੇਮਾਂ ਮੱਲੋ ਮੱਲੀ ਗੇਮਾਂ, ਸੁੱਚੇ ਨੇ ਉਹੀ ਮਾਰਤਾ ਬੰਦਾ। ਉਹ ਕਿਦਾਂ ਜੀ? ਗੋਲੀ ਮਾਰੀ, ਉਹਨੇ ਦੁਸ਼ਮਣੀ ਸੀ, ਉਹ ਰਗੜਤਾ। ਅੱਛਾ, ਉਦੋਂ ਵੀ ਦੁਸ਼ਮਣੀਆਂ ਇਦਾਂ ਨਾ ਮਤਲਬ ਵਾਰ ਕਰਦੇ ਹੁੰਦੇ, ਮੇਲਿਆਂ ਮੂਲਿਆਂ ਤੇ ਆਏ ਗਏ ਬੰਦੇ ਨੂੰ ਵੀ ਮੇਲੇ ਆਪਣੇ ਮੂਲੇ ਦੇ ਦੁਸ਼ਮਣ ਦਾ ਰਾਹ ਲੈ ਜਾਂਦੇ ਸੀ। ਜਿਹੜਾ ਦੁਸ਼ਮਣ ਆ ਉਹਨੂੰ ਵੇਲੇ ਕੋਲੇ ਪਾਖਰ ਹੁਣ ਮਾਰਿਆ, ਉਹਨੇ ਬਾਰ ਦੇ ਵਿੱਚ ਖੜੇ ਤੇ ਗੋਲੀ ਮਾਰੀ। ਆਪਦੇ ਬਾਰ ਚ ਆਦੇ ਪਿਓ ਦੇ ਲੀੜੇ ਫਲਾਉਣ ਆਇਆ। ਬਾਹਰ ਮੰਜਾ ਸੀ ਨਾ ਉਹਦਾ। ਉਦੋਂ ਨੂੰ ਉਹਨੇ ਕਿਹਾ ਕੌਣ ਆਣ ਕੇ, ਮੈਂ ਪਾਖਰ, ਉਹਨੇ ਆਹ ਮਾਰੀ ਰੱਬ ਦੇ ਕਿਸੇ ਦੇ। ਅੱਛਾ, ਫਿਰ ਉਹ ਫਰਾਰ ਹੋ ਗਿਆ। ਆਪਣੀਆਂ ਰਿਸ਼ਤੇਦਾਰੀਆਂ ਕਿਹੜੇ ਕਿਹੜੇ ਪਿੰਡਾਂ 'ਚ ਸੀ? ਰਿਸ਼ਤੇਦਾਰੀਆਂ ਸਾਡੀਆਂ ਬੁੱਟਰ ਮੇਰੇ ਨਾਨਕੇ ਸੀ। ਅੱਛਾ, ਨਾਨਕਿਆਂ ਦੇ ਜਾਂਦੇ ਹੁੰਦੇ ਸੀ? ਜਾਂਦੇ, ਉੱਥੇ ਉਹ ਵੀ ਮੈਨੂੰ ਸਾਰੀ ਹੋਸ਼ ਹੈ। ਦੋਦਰ ਨਾਲ ਸੀ ਸਾਡੇ ਬਸੀਆਂ ਦੇ, ਰਣੀਆਂ ਸੀ। ਜਦੋਂ ਨਾਨਕਿਆਂ ਦੇ ਬੰਦਾ ਜਾਂਦਾ ਬਾਬਾ ਜੀ, ਹਾਂ, ਉਦੋਂ ਇਹ ਮੁੰਡਿਆਂ ਨੂੰ ਨਿਆਣਿਆਂ ਨੂੰ ਕਿਉਂ ਕਹਿੰਦੇ ਵੀ ਤੁਹਾਡੇ ਦਾਣੇ ਮੋਗੇ ਹੁਣ ਇੱਥੇ ਆ ਗਏ ਸਾਡੇ? ਨਹੀਂ ਸਾਨੂੰ ਨਹੀਂ ਸੀ ਕਹਿੰਦੇ, ਸਾਡੇ ਫਿਰੋਜ਼ਪੁਰੀਏ ਨਹੀਂ ਸੀ ਇਹ ਗੱਲ। ਇਹ ਨਹੀਂ ਸੀ ਕਹਿੰਦੇ? ਅਕਸਰ ਨਾਨਕੇ ਆਏ ਹੋਣ, ਨਾਨਕਿਆਂ ਦੇ ਨਿਆਣੇ ਆਏ ਹੋਣ, ਕਹਿ ਦਿੰਦੇ ਵੀ ਤੁਹਾਡਾ ਹੁਣ ਆਟਾ ਮੁੱਕ ਗਿਆ, ਤੁਸੀਂ ਇੱਥੇ ਆਏ। ਸ਼ੁਗਲ ਕਰਦੇ ਹੁੰਦੇ ਸੀ ਸਾਡੇ ਫਿਰੋਜ਼ਪੁਰ ਦੇ। ਇੰਨੀ ਭੁੱਖ ਵਾਲੇ ਉਹ ਮਸਲੇ ਹੀ ਨਹੀਂ ਸੀ। ਦਲਾਨ ਬਾਬਾ ਜੀ, ਇਹ ਭੁੱਖ ਦੀਆਂ ਗੱਲਾਂ ਨਹੀਂ, ਇਹ ਤਾਂ ਸ਼ੁਗਲ ਦੀਆਂ ਗੱਲਾਂ ਆ। ਸ਼ੁਗਲ ਨਹੀਂ, ਉੱਥੇ ਨਹੀਂ ਸੀ ਇਹ ਕਰਦੇ। ਉਹਨਾਂ ਦੇ ਚਾਹ ਨਾਲ ਜਾਂਦੇ ਸੀ। ਘਰ ਵਾਲੇ ਤਾਂ ਲਿਆਂਦੇ, ਮਹੱਲੇ ਵਾਲੇ ਕਹਿੰਦੇ ਹੁੰਦੇ ਆ। ਮਹੱਲੇ ਕਿਹਨੇ ਕਹਿਣਾ? ਹਾਂ, ਨਾ ਨਾ, ਸਾਡੇ ਆ ਹੁਣ ਸਾਨੂੰ ਉਹੋ ਹੀ ਪਾਣ ਲੱਗੀ ਆ। ਇਹਨਾਂ ਨੂੰ ਪੁੱਛ ਲਾ, ਬੈਠਾ ਮੇਰੇ ਦੋਤੇ ਏਡੇ ਏਡੇ ਜਵਾਨ ਆ। ਮਾਸ਼ਾਅੱਲਾ। ਖਾਈ ਜਾਣ ਪੀ ਜਾਣ, ਕਦੇ ਨਹੀਂ ਵੀ ਚਲੋ ਇਹਨਾਂ ਦੇ ਮੁਕੱਦਰ। ਠੀਕ ਆ। ਹੋਰਾ ਦਰੇਕ ਨਹੀਂ ਕਦੇ। ਅੱਛਾ, ਉੱਥੇ ਸਾਨੂੰ ਇਹ ਦੱਸੋ ਫਿਰ ਅਜਾੜਾ ਕਿੱਦਾਂ ਪਿਆ, ਕਿੱਦਾਂ ਪਤਾ ਲੱਗਾ? ਅਜਾੜੇ ਤਾਂ ਫਿਰ ਇਹ ਵੀ ਮਾਰ ਕਟਾਈ ਹੋ ਗਈ ਵੀ ਜੀ ਸਿੱਖਾਂ ਨੇ ਮਾਰਨਾ ਮੁਸਲਮਾਨਾਂ ਨੂੰ, ਤੇ ਇੱਥੇ ਆਪਾਂ ਨੂੰ ਨਾ ਰਹਿਣ ਨਹੀਂ ਦੇਣਾ। ਤੇ ਵਿੱਚ ਇਹ ਵੀ ਅੱਗੇ ਦਿੱਲੀ ਦੀ ਲੁੱਟ ਪਈ, 4 ਦਿਨ ਪਰੇ ਉਰੇ ਹੋ ਜਾਓ। ਪਿੰਡ ਜਲਾਲ ਚਲੇ ਗਏ ਤੁਸੀਂ? ਹਾਂ, ਠੀਕ ਆ। ਉਹਨਾਂ ਨੇ ਵੀ ਫਿਰ ਉਹ ਵੀ ਹਿੱਲ ਪਏ। ਉਹਨਾਂ ਨੇ ਕਿਹਾ ਵੀ ਇੱਥੇ ਵੀ ਨਹੀਂ। ਉਹ ਮੇਰਾ ਤਾਇਆ ਸੀ, ਉਹਨੇ ਕਿਹਾ ਫਿਰ ਅਸੀਂ ਨਿਕਲਦੇ ਹਾਂ, ਤੁਸੀਂ ਕੁੜੀਏ ਰਹੋ ਆਪਦੇ ਜਿੱਧਰ ਮਰਜ਼ੀ ਜਾਓ। ਅਸੀਂ ਫੂਲ ਬਣਾ ਚਲੇ ਗਏ। ਹਾਂ ਹਾਂ ਹਾਂ, ਉੱਥੇ 2-4 ਦਿਨ ਰਹੇ ਤੇ ਰਾਜੇ ਦੀ ਮਾਂ ਸੀ, ਉਹਨੇ ਕਿਹਾ ਮੇਰੀ ਰਿਆਸਤ 'ਚ ਕੋਈ ਬੰਦਾ ਮੁਸਲਮਾਨ ਮਰੇ ਨਾ। ਹਾਂ, ਉਹ ਜਦੋਂ ਉਹ ਤੋਂ ਬੇਵਸੀ ਹੋਈ, ਕਾਂਗਰਸ ਨੇ ਜ਼ੋਰ ਪਾ ਲਿਆ, ਹਿੰਦੂਆਂ ਨੇ, ਸਿੱਖਾਂ ਨੇ ਅੱਛਾ, ਰਾਜੇ ਨੂੰ। ਉਹਨੇ ਕਿਹਾ ਫਿਰ ਇਉਂ ਕਰੋ, ਮੇਰੀ ਰਿਆਸਤ 'ਚੋਂ ਬਾਹਰ ਕੱਢ ਲਓ। ਅੱਛਾ। ਉਹ ਨਹਿਰ ਸੀ ਉੱਥੇ, ਨਹਿਰ ਨਗਾ ਅਸਲਾ ਇੰਨਾ ਸਾਡੇ ਕੋਲੋਂ ਢੇਰ ਲੱਗਾ ਜਦੋਂ ਅਸੀਂ ਲੰਘੇ। ਡੰਡੇ ਸੋਟੇ ਵਾਲਾ? ਨਹੀਂ ਜੀ, ਬੰਦੂਕਾਂ ਵੀ, ਪਿਸਟਲ ਵੀ। ਅੱਛਾ। ਇੱਧਰ ਉਹ ਗੰਡਾਸੀਆਂ, ਤਲਵਾਰਾਂ ਢੇਰ ਲੱਗਾ, ਸਾਡੀਆਂ ਵੀ ਛਟਾਈਆਂ। ਹਾਂ, ਜਦੋਂ ਲੰਘ ਗਏ, ਸਾਰਾ ਮੁਲਕ ਲੰਘ ਗਿਆ, ਉਦੋਂ ਬਰਛਿਆਂ ਵਾਲੇ ਵੀ ਆ ਗਏ, ਬੰਦੂਕਾਂ ਵਾਲੇ ਵੀ ਆ ਗਏ, ਤਲਵਾਰਾਂ ਵਾਲੇ ਵੀ। ਬਸ ਚੱਲ ਪਿਆ, ਊਂ ਹੀ ਰਗੜਾ ਹੀ ਕੱਢਤਾ। ਓਏ ਹੋਏ ਹੋਏ। ਅੱਛਾ, ਬਹੁਤ ਵੱਡਾ ਸੀ ਉਹ ਬੇਆਬਾਦ ਰਕਬਾ। ਹਾਂ ਹਾਂ, ਦਿਨ ਜਿੱਥੇ ਆ ਕੇ ਉਹਨਾਂ ਨੇ ਕਤਲੋਗਾਰਤ ਕੀਤੀ। ਉਹ ਹੁਣ ਕਿਹੜਾ ਕਿਸੇ ਨੇ ਚੱਕੇ ਹੋਣੇ ਇਹਦੇ। ਨਹੀਂ, ਉਹ ਤਾਂ ਬਸ ਫਿਰ ਇਦਾਂ ਹੀ ਆ ਜੀ। ਯਾਰ ਇਸ ਤਰ੍ਹਾਂ ਲਾ ਲਾ ਵੀ ਤੁਸੀਂ ਹੁਣ ਝੰਗ ਰੋਡ ਤੋਂ ਆਏ ਆ, ਪੈਂਸ ਰੋਡ ਪੈਂਸਰਾ ਹੀ ਲਾ ਲਾ, ਉਰੇ ਸਰਿਆਲਾ ਨਹੀਂ। ਇੰਨੀ ਵਾਰ ਜਿੱਥੋਂ ਅਸੀਂ ਦਿਨ ਛਿਪੇ ਹਿੱਲੇ, ਮੁੰਡੇ ਖੁੰਡੇ ਲੁਕੇ ਹੋਏ ਝਾੜਾਂ 'ਚ, ਝਾੜ ਬੂਟੀ ਸੀ। ਉਹ ਵੱਡੇ ਨੂੰ ਨਾਲੇ ਮਾਰਦੇ ਸੀ, ਛੋਟੇ ਨੂੰ ਮਾਰਦੇ ਨਹੀਂ ਸੀ। ਅੱਛਾ। ਉਹ ਫਿਰ ਅਸੀਂ ਜਦੋਂ ਤੁਰੇ, ਇੰਨੀ ਵਾਰ ਲਾਸ਼ਾਂ ਤੇ ਹੀ ਗਏ ਆ, ਤੂੰ ਹਿਸਾਬ ਲਾ ਲਾ। ਬਾਬਾ ਬਹੁਤ ਖੌਫ ਹੋਣਾ ਉਦੋਂ ਤਾਂ ਫਿਰ। ਉਹ ਹੁਣ ਵੀ ਉੱਥੋਂ ਸਾਨੂੰ ਜੇ ਫੋਨ ਕਿਤੇ ਕੋਈ ਆਵੇ, ਉਹ ਕਹਿੰਦੇ ਉੱਥੇ ਦੁਪਹਿਰੇ ਨਹੀਂ ਲੰਘ ਸਕਦਾ ਬੰਦਾ। ਹਾਲ ਬੋਲਦਾ, ਰਾਤ ਨੂੰ ਵੀ 12 ਵਜੇ ਇਹੀ ਕੰਮ ਆ। ਉਹ ਕਹਿੰਦੇ ਬੰਦਾ ਨਹੀਂ, ਉਹ ਉੱਥੋਂ ਹੀ ਸਿੱਧਾ ਲੰਘਦਾ ਹੁਣ। ਤੇ ਉਹ ਕਿਹਨੇ ਦੱਬਣੇ ਸੀ? ਉਹ ਕਰਾਂ ਗੁਰੂਆਂ ਨੇ ਭਾਵਾਂ ਤੱਕ ਤੇ। ਬਾਰਿਸ਼ਾਂ ਬਹੁਤ ਪਈਆਂ ਸੀ, ਉਸ ਸਲਾਬ ਦੇ ਵਿੱਚ ਬਹਿ ਬੂ ਗਏ। ਉਹ ਜਿਹੜੇ ਜ਼ਖਮੀ ਸੀ ਨਾ, ਉਹ ਵਾਕਿਆ ਰਾਜੀ ਹੋਏ ਉਹਨਾਂ ਬਾਰਿਸ਼ਾਂ ਨਾਲ। ਹੁਣ ਇਸ ਤਰ੍ਹਾਂ ਫਸਲ 'ਚ ਦਿਨੇ ਬੈਠੇ ਅਸੀਂ ਰਹੇ 5 ਦਿਨ, ਉੱਥੋਂ ਹੀ ਪਾਣੀ ਪੀਣਾ ਓੜ 'ਚੋਂ। ਮੀਂਹ ਪੈਂਦਾ ਰਹਿਣਾ ਮਾੜਾ ਮਾੜਾ, ਪਈ ਜਾਂਦਾ ਸੀ। ਜ਼ਖਮ ਲੋਕਾਂ ਦੇ ਰਾਜੀ ਹੋ ਗਏ। ਅੱਛਾ, ਤੂੰ ਹਿਸਾਬ ਲਾ ਲਾ। ਇਹਨੇ ਬੰਦੇ ਨੇ ਦੇਖਿਆ ਜੇ ਦੁਆ ਖੈਰ ਵਾਲੇ ਨੇ, ਸਾਡਾ ਮੇਰੇ ਮਾਸੀ ਦਾ ਪੁੱਤ, ਆ ਸਾਰੀ ਧੌਣ ਵੜਤੀ। ਇੱਕ ਇੱਧਰੋਂ ਵੱਜੀ, ਇੱਕ ਇੱਧਰੋਂ। ਉਹ ਡੱਕਰ ਆਈ, ਉਹਨੇ ਜੇਬ 'ਚ ਪਾ ਲਿਆ। ਜਦੋਂ ਉਹਨੂੰ ਹੋਸ਼ ਆਈ ਤੜਕੇ, ਉਹ ਮਾਸ ਜਿਹੜਾ ਲੱਥ ਗਿਆ ਸੀ ਨਾਲ, ਉਹ ਵਿੱਚੋਂ ਉਹ ਜਦੋਂ ਹੱਥ ਮਾਰਿਆ ਨਾ, ਉਹ ਹੱਥ 'ਚ ਆ ਗਿਆ। ਉਹ ਉੱਠਿਆ, ਮੱਥੇ ਨੂੰ ਹੱਥ ਉੱਥੇ ਰੱਖ ਕੇ ਉਹ ਕਾਫਲਾ ਵੱਡਾ ਟੁੱਕਿਆ। ਜੋ ਫਿਰ ਤੁਰਿਆ, ਉਹਨੇ ਤੋਰਿਆ। ਉਹ ਨਾਲ ਪੱਗ ਬੰਨ੍ਹ ਕੇ ਮੋਰਾਂ 'ਚ ਪਾ ਲੈਣੀ ਉਹਨੇ। ਉਹ ਪਾਣੀ ਮੀਂਹ ਦਾ ਹੀ ਪੈਂਦਾ ਰਿਹਾ, ਕਿਹੜਾ ਉੱਥੇ ਕੋਈ ਦੁਆ ਸੀ। ਉਹ ਹੌਲੀ ਹੌਲੀ ਸਾਡੇ ਪਿੰਡ ਦੀਆਂ ਕਬਰਾਂ 'ਚ ਆ ਕੇ ਕਾਫਲਾ ਟੇਕ ਗਿਆ। ਜਦੋਂ ਸਵੇਰ ਨੂੰ ਤੁਰਨ ਲੱਗਾ, ਉਹਨੇ ਉਹ ਜਦੋਂ ਹੋਸ਼ ਆਈ ਸਿਆਣ ਲਿਆ, ਇਹ ਤਾਂ ਪਿੰਡ ਸਾਡਾ।
ਵੀ ਇਹਦੇ ਨੂੰ ਮਾਰ ਹੀ ਦੇਣਗੇ ਹੁਣ, ਹੋਰ ਕੀ ਹੈ। ਉਹ ਬੈਠਾ ਰਿਹਾ, ਜਦੋਂ ਉਹ ਤੁਰ ਕੇ ਸਿੱਧਾ ਹੀ ਪਿੰਡ ਆ ਗਿਆ। ਉਹ ਕਹਿੰਦੇ ਹੋਰਾ ਅਸੀਂ ਤਾਂ ਤੈਨੂੰ ਲੱਭ ਹਟੇ, ਤੂੰ ਇਹ ਕੀ ਕੀਤਾ? ਉਹਨੇ ਕਿਹਾ ਮੈਂ ਤਾਂ ਹੁਣ, ਫਿਰ ਉਹ ਰਾਜੀ ਹੋ ਗਿਆ ਸੀ ਜਦੋਂ ਅਸੀਂ ਆਏ ਹਾਂ। ਅੱਛਾ, ਕਾਇਮ ਹੋ ਗਿਆ ਸੀ। ਕੀ ਬਾਤ ਹੈ। ਸੰਤ ਨੇ ਸਾਂਭ ਲਿਆ। ਸੂਬੇਦਾਰ ਨੇ ਕਿਹਾ ਚੱਲ ਤੈਨੂੰ ਮੈਂ ਮੋਗੇ ਲੈ ਚੱਲਦਾ। ਉਹਨੇ ਕਿਹਾ ਇਹਨੂੰ ਮਾਰ ਦੇਣਾ ਟੀਕਾ ਲਾ ਕੇ, ਡਾਕਟਰ ਨੇ ਮਾਰ ਦੇਣਾ, ਇਹ ਮੁਸਲਮਾਨ ਆ, ਅੱਛਾ, ਮੈਂ ਇਲਾਜ ਕਰੂੰ। ਉਹ ਐਡੀ ਉਹਦੀ ਚਿੱਪੀ, ਇਹ ਰਾਮ ਮੱਖਣੀ ਲਿਆਉਣੀ, ਉਹ ਸਾਰੀ ਉਹਨੂੰ ਖਵਾਉਣੀ, ਇੱਕ ਬੋਤਲ ਸ਼ਰਾਬ ਦੀ ਉਹਦੇ ਅੰਦਰ ਸਿੱਟਣੀ, ਆ ਪੱਟੀ ਕਰ ਦੇਣੀ। ਅੱਛਾ, ਉਹ ਮਹੀਨੇ ਦੋ ਚ ਰਾਜੀ ਹੋ ਗਿਆ। ਮੁੜ ਕੇ ਸਾਡੇ ਰੋਡੇ ਲੰਡੇ, ਉੱਥੇ ਮੈਚ ਪਿਆ ਤੇ ਕਰਨ ਉਹ ਜਿਹੜਾ ਮੱਖਣੀ ਖਿਲਾਉਂਦਾ ਸੀ ਉਹਦਾ ਨਾਂ ਕੀ ਸੀ? ਉਹਦਾ ਨਾਂ ਦਾ ਨਹੀਂ ਪਤਾ, ਸੰਤ ਸੀ ਉਹ, ਸੰਤ ਸੀਗਾ ਸਿੱਖਾਂ ਦਾ। ਸਿੱਖਾਂ ਦਾ ਬਾਹਰ ਸੀ ਉਹ ਡੇਰਾ। ਦੇਖ ਲਓ ਜਿਹੜੇ ਭਲੇ ਬੰਦੇ ਆ ਉਹਨਾਂ ਨੇ ਤਾਂ ਭਲੇ ਕੰਮ ਕੀਤੇ ਆ। ਉਹ ਕੌਡੀ ਨੂੰ ਉਹਦੇ ਨਾਲ ਹੁੰਦਾ ਸੀ। ਫਿਰ ਕਰਨਲ ਆਇਆ, ਉਹਨੇ ਕਿਹਾ ਮੈਂ ਨਾਜਰ ਨੂੰ ਸੁਣਿਆ ਵੀ ਜ਼ਖਮੀ ਹੋਇਆ ਤੇ ਮੈਂ ਉਹਦਾ ਦੀਦਾਰ ਕਰਨਾ। ਜਿਸ ਵੇਲੇ ਆਇਆ 100 ਰੁਪਈਆ ਉਹਨੇ ਸਾਡੇ ਸਾਹਮਣੇ ਦਿੱਤਾ। ਉਸ ਟਾਈਮ 100 ਰੁਪਈਆ ਉਹ ਜ਼ਮਾਨੇ 'ਚ ਬੜੀ ਰਕਮ ਸੀ। ਉਹਨੇ ਕਿਹਾ ਨਾਜਰਾ ਘਿਓ ਖਾ ਲਈ, ਬਾਕੀ ਸੂਬੇਦਾਰਾ ਥੋੜੀ ਹੋਣਾ ਨਾ। ਕੱਟਿਆ ਗਿਆ ਨੰਬਰ, ਉਹੋ ਹੋਈ ਹਰ ਗਏ, ਰੋਡਿਆਂ ਦੇ ਆਰਾਮ ਲੈ ਗਏ, ਇਹ ਸਰ ਗਏ ਇਹਨਾਂ। ਬਾਬਾ ਜਦੋਂ ਆਪਾਂ ਆਪਣੇ ਪਿੰਡੋਂ ਨਿਕਲੇ ਆ ਤੇ ਜਿਹੜੇ ਸਿੱਖ ਸੀ ਜਾਂ ਹਿੰਦੂ ਸੀ ਉਹਨਾਂ ਨੇ ਤੁਹਾਡਾ ਨੁਕਸਾਨ ਤਾਂ ਨਹੀਂ ਕੀਤਾ? ਓਏ ਉਹ ਤਾਂ ਸਾਡੇ ਪਿੰਡ ਹੋਇਆ ਹੀ ਨਹੀਂ, ਬਸ ਮੁਕੱਦਰ ਮਾੜੇ। ਹਾਂ, ਮੁਕੱਦਰ ਮਾੜੇ ਰਾਤ ਨੂੰ ਨਿਕਲ ਗਏ ਚੋਰਾਂ ਨੂੰ। ਅੱਛਾ, ਮਿਲੇ ਵੀ ਨਹੀਂ ਉਹਨਾਂ ਨੂੰ? ਨਾ, ਦੱਸਿਆ ਹੀ ਨਹੀਂ ਕਿਸੇ ਨੂੰ। ਹਾਂ, ਚੁੱਪ ਕਰਕੇ ਚੋਰੀ ਨਿਕਲ ਗਈ। ਸਾਡੇ ਵਾਲਾ ਰਗੜਾ ਨਿਕਲ ਗਿਆ। ਜਿਹੜੇ ਮੇਰੇ ਚਾਚੇ ਤਾਏ ਦੂਏ ਸੀ ਉਹ ਚਲੇ ਗਏ, ਨੇੜ ਨੂੰ ਆ ਗਏ ਪਾਕਿਸਤਾਨ ਬੰਨੀ ਨੂੰ। ਉਹ ਦੂਏ ਦਿਨ ਹੀ ਇੱਧਰ। ਅੱਛਾ, ਜੇ ਅਸੀਂ ਵੀ ਇੱਧਰ ਨੂੰ ਤੁਰਦੇ, ਵਾਟ ਕੇ ਨਹੀਂ ਸੀ ਕਸੂਰ, ਅਸੀਂ ਤੁਰ ਪਰੇ ਨੂੰ ਗਏ। ਹਾਂ, ਇੱਧਰ ਪਾਕਿਸਤਾਨ ਸੀ, ਅਸੀਂ ਹਿੰਦੁਸਤਾਨ ਬੰਨੀ ਨੂੰ ਤੁਰ ਪਏ। ਮਾਰੇ ਇਉਂ ਗਏ, ਹਾਂ, ਇੱਧਰ ਤੁਰਦੇ ਅਸੀਂ ਤਾਂ ਪਾਕਿਸਤਾਨ ਚ ਆ ਜਾਣਾ ਸੀ। ਮੁੜ ਕੇ ਉਜੜੇ, ਤੁਸੀਂ ਫਿਰ ਪਿੱਛੇ ਨੂੰ ਤੁਰ ਪਏ। ਫਿਰ ਅਸੀਂ ਉਹ ਕਾਫਲਾ ਤੋਰਿਆ ਇੱਧਰ ਨੂੰ, ਵੱਡੇ ਟੁੱਕੇ ਨਿਆਣੇ ਵੀ ਚਲੋ ਪਾਕਿਸਤਾਨ। ਉਹ ਫਿਰ ਆਉਂਦੇ ਆਉਂਦੇ ਆਪੋ ਆਪਣੇ ਥਾਈ ਨਿਆਣੇ ਤਾਂ ਵੜਦੇ ਰਹੇ। ਇਹ ਸਾਡਾ ਪਿੰਡ ਆ, ਜਿਹਨੇ ਸਿਆਣਿਆ ਉਹ ਆਪਦੇ ਘਰ ਨੂੰ ਵੀ ਮਾਰ ਦੇਣਗੇ, ਇਹਦੇ ਤਾਂ ਮਰ ਗਏ ਚੰਗੇ। ਉਹ ਇੱਦਾਂ ਹੀ ਫਿਰ ਸਾਰੇ ਹੀ ਤੁਰੇ ਆਏ। ਅਖੀਰ ਨੂੰ ਫਿਰ ਸਾਨੂੰ ਜਦੋਂ ਅਮਨ ਹੋਇਆ ਸੀ ਤਾਂ ਆਏ। ਫਿਰ ਆਪਣਾ ਕੋਲੂ ਵੀ ਹੁੰਦਾ ਸੀ ਉੱਥੇ? ਨਾ, ਹਾਂ, ਮਾਲਕ ਸੀ ਨਾ ਮੈਂ? ਨਹੀਂ, ਅਸੀਂ ਜ਼ਮੀਨ ਆਣੇ, ਸਾਡਾ ਅੱਧਾ ਮਰਬਾ ਜ਼ਮੀਨ ਦਾ। ਅੱਛਾ, ਜ਼ਮੀਂਦਾਰ ਮਤਲਬ? ਹਾਂ, ਇੱਥੇ ਵੀ ਪਏ 6 ਕਿੱਲੇ। ਅੱਛਾ, ਮਾਸ਼ਾਅੱਲਾ। ਉਹ ਹੈਗੇ ਕੌਮ ਹੋਈ ਹੈ। ਬਾਬਾ ਜੀ ਇਹ ਕੋਈ ਮਿਹਣੇ ਵਾਲਾ ਕੰਮ ਤਾਂ ਨਹੀਂ ਹੈਗਾ? ਨਹੀਂ, ਇਹ ਤਾਂ ਇੱਕ ਮਿਹਣੇ ਬੜੀ ਦੀ ਮਿਹਨਤ ਮਜ਼ਦੂਰੀ ਵਾਲਾ ਔਰ ਬੜਾ ਯਾਰ ਕਾਬਲੇ ਇੱਜ਼ਤ। ਸਾਡੀਆਂ ਹੁਣ ਰਿਸ਼ਤੇਦਾਰੀਆਂ ਉਹਨਾਂ ਨਾਲ ਕੋਲੂਆਂ ਵਾਲਿਆਂ ਨਾਲ, ਉਹਨਾਂ ਦੀ ਨਹੀਂ ਕੋਲੂ ਤਾਂ ਵਾਲੇ ਅਗਲੇ ਮਿੱਲਾਂ ਦੇ ਮਾਲਕ ਆ ਹੁਣ। ਬਰਾਦਰੀ ਦੀ ਗੱਲ ਆ ਨਾ, ਵੀ ਬਰਾਦਰੀ ਸਾਡੀ ਉਹੋ ਜਿਹਾ, ਕੋਈ ਤਾਂ ਹੋ ਗਿਆ, ਕੋਈ ਠਾਂ ਹੋ ਗਿਆ। ਇਹ ਤਾਂ ਰੱਬ ਦੀ ਤਕਸੀਮ ਆ ਜੀ, ਕੋਈ ਕਿਤੇ ਐਮਐਨਏ ਵੀ ਆ ਹੁਣ ਸਾਡੀ ਬਰਾਦਰੀ ਦੇ। ਸੱਚੀ ਬਾਤ ਆ। ਇਹ ਕੁਦਰਤ ਦੇ ਕੰਮ। ਕਾਰੋਬਾਰ ਜ਼ਿਆਦਾਤਰ ਸਾਡੇ ਮੁਲਕ ਦੇ ਵਿੱਚ ਸ਼ੇਖਾਂ, ਮਲਕਾਂ ਤੇ ਰਹਿਮਾਨੀ ਬਰਾਦਰੀ ਦੇ ਕੋਲ ਆ। ਬਹੁਤ ਮੋਸਟਲੀ ਵਪਾਰ ਦਾ ਕੰਮ ਜਿਹੜਾ ਇਹ ਕਰਦੇ ਆ। ਤਾਂ ਠਾਂ ਯਾਰ, ਇਹ ਉਹਦੇ ਕੰਮ ਹੈ, ਰੱਬ ਦੇ। ਫਿਰ ਇੱਧਰ ਆ ਕੇ ਜੀ ਵੀ ਰੱਬ ਨੇ ਹੋਰ ਹੁਣ ਇੱਕ ਬੰਦਾ ਆਇਆ, ਉਹ ਹਾਤਾ ਭਰਿਆ ਪਿਆ। ਅੱਗੇ ਉਹ ਵਿਹਲੇ 'ਚ ਕਹਿੰਦਾ ਯਾਰ ਤੂੰ ਵੀ ਇੱਥੇ ਹੀ ਆ ਜਾ। ਅੱਛਾ, ਉਦੋਂ ਇਹ ਹੁੰਦਾ ਸੀ ਵੀ ਕਹਿਣਾ ਆ ਜਾ ਯਾਰ ਇੱਥੇ ਰਹਿ ਲਓ। ਇੱਕ ਘਰ 'ਚ 10 ਘਰ ਰਹਿੰਦੇ ਹੁੰਦੇ ਸੀ। ਹੁਣ ਤਾਂ ਜ਼ਮਾਨਾ ਹੀ ਖੈਰ ਉਲਟ ਹੋ ਗਿਆ, ਹਰ ਸ਼ਾਹੀ ਉਲਟ ਗਈ ਆ। ਸਾਡਾ ਪਿੰਡ ਦਾ ਪਹਿਲਾ ਮਰਬਾ ਉਹ ਵੀ ਬਾਦ ਹੋ ਗਿਆ, ਡਾਲਾ ਪਦਾਲਾ ਦੇਖ ਕੇ ਨਾ। ਤੇ ਇਹ ਪਿੰਡ ਅੱਧਾ ਵਿਹਲਾ ਸੀ ਜਦੋਂ ਅਸੀਂ ਆਏ। ਅੱਛਾ, ਜਦੋਂ ਤੁਸੀਂ ਇਹ ਉਦੋਂ ਅੱਧਾ ਇਹ ਵਿਹਲਾ ਸੀਗਾ? ਵਿਹਲਾ ਇਹ ਬਾਬਾ ਤੁਹਾਨੂੰ ਬਹੁਤ ਕੁਝ ਲੱਭਾ ਹੋਣਾ ਮਾਲ ਕੀ ਲੱਭਣਾ, ਵਿਹਲੇ ਪਏ ਉੱਥੇ ਆਪ ਆਪਣੇ ਵਧੀਆ ਗਏ ਕਮਰੇ। ਸਾਰਾ ਕੁਝ ਛੱਡ ਕੇ ਆਏ ਆ, ਉਹ ਵੀ ਇਦਾਂ ਹੀ ਛੱਡ ਕੇ ਗਏ ਆ? ਉਹ ਵੀ ਛੱਡ ਕੇ ਗਏ। ਇੱਧਰ ਸਾਨੂੰ ਕੁਝ ਨਹੀਂ ਲੱਭਾ, ਸਾਨੂੰ ਤਾਂ ਦਿਹਾੜੀ ਦੱਪਾ ਆਪਦੀ ਰੋਟੀ ਦਾ ਹੀਲਾ। ਪਰ ਇਹ ਫਿਰ ਲੁੱਟਮਾਰ ਕਿਹਨਾਂ ਨੇ ਕੀਤੀ? ਲੁੱਟਮਾਰ ਪਹਿਲੇ ਬਸ਼ਿੰਦੇ ਕਰ ਗਏ ਸਾਥੋਂ ਪਹਿਲਾਂ। ਅੱਛਾ, ਬਸ਼ਿੰਦੇ ਲੋਕਾਂ ਨੇ ਉਦੋਂ ਲੁੱਟਮਾਰ ਕਰ ਲਈ? ਹਾਂ, ਉਹ ਕਰ ਗਏ ਨਾ, ਆ ਨਹਿਰੋਂ ਪਾਰ ਵਾਲੇ। ਇੱਧਰ ਸਿੱਖਾਂ ਦਾ ਜ਼ੋਰ ਨਹੀਂ ਸੀ, ਇੱਧਰ ਆਪਣੀ ਨਹਿਰੋਂ ਉਰੇ ਸੀਗੇ। ਉਹਨਾਂ ਜ਼ਿਲ੍ਹਿਆਂ 'ਚੋਂ ਆ ਕੇ ਵਸੇ। ਅੰਗਰੇਜ਼ ਨੇ ਦਿੱਤੇ ਰਕਬੇ ਸਿੱਖਾਂ ਨੂੰ, ਮੁਸਲਮਾਨਾਂ ਨੂੰ। ਤੇ ਉਹ ਫਿਰ ਜਿਹੜੇ ਗਏ ਆ ਉਹਨਾਂ ਦਾ ਜਿਹੜਾ ਇਹ ਵੰਡ ਇਸ ਤਰ੍ਹਾਂ ਵੀ ਨਹਿਰ ਤੋਂ ਪਾਰਲੀ ਸਾਈਡ ਲੋਕਲ ਏਰੀਆ ਸ਼ੁਰੂ ਹੋ ਜਾਂਦਾ, ਨਹਿਰ ਤੋਂ ਇੱਧਰਲੀ ਸਾਈਡ ਤੇ ਝੰਗ ਬਰਾਂਚ ਜਿਹੜੀ ਆ ਉਹ ਇੱਧਰਲੀ ਸਾਈਡ ਤੇ ਫਿਰ ਆਪਣਾ ਮਹਾਜਰ ਲੋਕ ਰਹਿੰਦੇ ਆ। ਇਹ ਜਿੰਨੇ ਆਏ ਸਾਰੇ ਪਿੰਡ ਹੀ। ਸਾਡੇ ਪਿੰਡ ਦਾ ਹੁਣ ਇੱਥੇ 36 ਹੈ, 5 ਮਰਬੇ ਸੀ ਉਹਦੇ। ਉਹ ਮੇਰੇ ਦਾਦੇ ਨੂੰ ਕਹਿੰਦਾ ਸੀ ਵੀ ਅੱਧਾ ਮਰਬਾ ਮੇਰੇ ਨਾਂ ਲਵਾ ਦੇ, ਅੱਧਾ ਚੱਲ ਤੇਰੇ ਨਾਂ ਲਵਾਵਾਂ। ਕੌਣ ਕਹਿੰਦਾ ਸੀ? ਉਹ ਸਿੱਖ ਕਹਿੰਦਾ ਸੀ। ਅੱਛਾ, ਸਾਡੇ ਪਿੰਡ ਦਾ। ਉਹਨੇ ਕਿਹਾ ਬਾਬਾ ਮੰਨ ਜਾ, ਨਾ ਸਾਨੂੰ ਉੱਧਰ ਰਹਿਣ ਦੇਣਾ, ਨਾ ਇੱਧਰ ਤੁਹਾਨੂੰ ਰਹਿਣ ਦੇਣਾ। ਉਹਦਾ ਇੱਕ ਪੁੱਤ ਸੀ ਮੇਰਾ ਚਾਚਾ ਜੀ, ਉਹਨੇ ਵੀ ਕਿਹਾ ਵੀ ਬਾਪੂ ਮੰਨ ਜਾ, ਨਹੀਂ ਰਹਿਣ ਦੇਣਾ। ਉਹ ਜਾਂਦਾ ਸੀਗਾ ਜਿੱਥੇ ਮੌਲਵੀ ਬਾਲੇ ਹੁੰਦੇ ਸੀ, ਉਹ ਸੀ ਸਮਝਦਾ ਇਸ ਗੱਲ ਨੂੰ। ਉਹ ਕੋਈ ਨਾ ਮੰਨਿਆ, ਉਹੋ ਹੀ ਗੱਲ ਹੋਈ। ਉਹਦਾ ਪੁੱਤ ਇੱਕ ਸੀਗਾ ਸਾਡੇ ਬੈਠਿਆਂ ਹੀ ਆ ਗਏ, ਗੱਡੇ ਗਏ। ਇੱਥੇ ਕਿਤੇ ਸੁਧਾਰ ਪੱਠੇ ਵੱਢਣ ਨੂੰ ਚੂੜਿਆਂ ਨੂੰ ਕਹਿਣ ਲੱਗਾ ਲੈ ਆਓ। ਉਹਨੇ ਕਿਹਾ ਯਾਰ ਕੋਈ ਗੋਲੀ ਮਾਰੂ। ਉਹਨੇ ਕਿਹਾ ਮੈਂ ਨਾਲ ਚੱਲਣ, ਉਹਦੇ ਹੀ ਲੱਗੀ ਜਾਓਗੇ।
ਓਏ ਹੋਏ ਹੋਏ ਹੋਏ। ਜਦੋਂ ਲਾਹੌਰ ਆ ਗਿਆ ਜੀ, ਜੋ ਲਾਇਆ ਕਰੇ ਨਾ ਆਪਦਾ ਦੇਖਿਆ ਕਰੇ ਸ਼ਾਮ ਨੂੰ, ਉਹਨੇ ਮੋਚੀਆਂ ਦਾ ਹਾਤਾ ਸਾਰਾ ਸਾਂਭ ਲਿਆ ਸੀ। ਉਹ ਲਾ ਕੇ ਅਸੀਂ ਦੇਖਣਾ। ਜਿਸ ਵੇਲੇ ਉਹ ਗੱਡੇ ਆ ਗਏ, ਉਹਨੇ ਕਿਹਾ ਹੁਣ ਫਿਰੋਜ਼ਪੁਰ ਹੈਡ ਨੰਗੇ ਆਏ ਆ। ਅੱਛਾ। ਗੱਡੇ ਉਹਦੇ 7 ਆਪਦੇ ਚੂੜੇ ਸਾਂਝੀ। ਜਿਸ ਵੇਲੇ ਆਉਂਦੇ ਜਾ ਗੱਡੇ ਪਿੰਡ ਆਏ, ਆਹ ਜੱਟ ਦੇ ਵਾਲ ਖੋਲੇ ਹੋ ਟੱਕਰਾਂ ਮਾਰੇ। ਉਹਨਾਂ ਨੇ ਕਿਹਾ ਤੇਰਾ ਪੁੱਤ ਸਰਦਾਰ ਗੋਲੀ ਮਾਰੀ। ਉਹ ਨਹੀਂ ਬਸ ਤੇਰਾ ਹੀ ਰੁੜ ਗਿਆ, ਸਦਾਈ ਹੋ ਗਿਆ ਜੱਟ। ਉਹਦੀ ਤਾਂ ਦੁਨੀਆ ਉੱਜੜ ਗਈ। ਉੱਜੜ ਗਈ। ਉਹ ਕਹਿੰਦਾ ਗੱਡਿਆਂ ਨੂੰ ਚੂੜੇ ਤੁਸੀਂ ਲੈ ਜਾਓ, ਮੈਂ ਕੀ ਆ ਮੈਂ ਕਿਹਦੇ ਲਈ ਲੈ ਕੇ ਜਾਣੇ? ਸਹੀ ਗੱਲ ਆ। ਅੱਛਾ, ਇਸ ਪਿੰਡ ਦੇ ਵਿੱਚ ਫਿਰ ਤੁਸੀਂ ਸਿੱਧੇ ਇੱਥੇ ਆਏ ਆ? ਨਹੀਂ, ਸਿੱਧੇ ਅਸੀਂ ਰਿਆਸਤ ਚ ਗਏ ਨੇ। ਰਿਆਸਤ? ਹਾਂ, ਕਸੂਰੋਂ ਗੱਡੀ ਬਹਿ ਗਏ, ਉਦੋਂ ਟਿਕਟ ਟੂਟ ਨਹੀਂ ਸੀ। ਉੱਥੇ ਜਾ ਉਤਰੇ ਆਰਫ ਵਾਲੇ, ਉੱਥੋਂ ਦਰਿਆ ਟੱਪ ਗਏ। ਅੱਛਾ। ਪਰ ਇਹ ਰਿਆਸਤ ਚ 2-3 ਸਾਲ ਫਿਰ ਪਤਾ ਲੱਗਾ ਫਲਾਣੇ ਥਾਂ। ਉਹ ਹੌਲੀ ਹੌਲੀ ਪਤਾ ਲੱਗਾ ਨਾ ਵੀ ਤੁਹਾਡਾ ਫਲਾਣੇ ਥਾਂ ਰਹਿੰਦਾ ਕੋਈ ਬੰਦਾ। ਕਿੱਥੇ ਕਿੱਥੇ ਆ ਕੇ ਬੈਠੇ ਆ। ਹਾਂ, ਫਿਰ ਉਹ ਐਂ ਇਕੱਠੇ ਹੋਏ। ਅੱਛਾ, ਕਦੇ ਕੋਈ ਇਦਾਂ ਤਾਂ ਨਹੀਂ ਹੋਇਆ ਵੀ ਤੁਹਾਡਾ ਉਸ ਵਕਤ ਦਾ ਕੋਈ ਰਿਸ਼ਤੇਦਾਰ ਆਇਆ ਆ ਤੁਹਾਨੂੰ ਅਜੇ ਤੱਕ ਨਾ ਮਿਲਿਆ ਹੋਵੇ? ਨਹੀਂ, ਵੀ ਜਿਹੜੇ ਉੱਧਰ ਰਹਿ ਗਏ ਉਹ ਮਿਲੇ ਹੀ ਨਹੀਂ। ਉੱਧਰ ਰਹਿ ਗਏ ਆਪਣੇ ਬੰਦੇ? ਹਾਂ। ਕੌਣ ਕੌਣ ਰਹਿ ਗਏ ਆਪਣੇ? ਹੁਣ ਜਲਾਲ ਹੈ, ਹਾਂ। ਉੱਥੇ ਮੇਰੀ ਮਾਸੀ ਦੀਆਂ ਧੀਆਂ 2। ਅੱਛਾ। ਉਹ ਦੋਵੇਂ ਮਰ ਗਈਆਂ। ਹਾਂ ਹਾਂ। ਇੱਕ ਦਾ ਪੁੱਤ ਵੀ ਮਰ ਗਿਆ, ਉਹਦੇ ਪੋਤੇ ਆ। ਇੱਕ ਦੇ ਪੁੱਤ ਹੈਗੇ। ਅੱਛਾ। ਜਲਾਲ ਹੈਗੇ। ਜਲਾਲ ਆਪਣੀ ਕੀ ਰਿਸ਼ਤੇਦਾਰੀ ਸੀ? ਮੇਰੀ ਮਾਸੀ ਦੀ ਧੀ ਸੀ ਜੀ। ਤੁਹਾਡੀ ਮਾਸੀ ਦੀ ਧੀ ਸੀ? ਹਾਂ। ਅੱਛਾ। ਦੂਈ ਵੀ ਮਾਸੀ ਦੀ ਧੀ ਸੀ, ਦੋਏ ਉੱਥੇ ਸੀ, 2 ਹੀ ਸੀਗੀਆਂ ਇੱਕੇ ਘਰ। ਤੇ ਬਾਬਾ ਜੀ, ਜਿਹੜਾ ਤੁਸੀਂ ਪਿੰਡ ਜਲਾਲ ਕਹਿੰਦੇ, ਇੱਥੇ ਦਾ ਇੱਕ ਬਹੁਤ ਮਸ਼ਹੂਰ ਕਮੈਂਟੇਟਰ ਆ ਰੁਪਿੰਦਰ। ਮੈਨੂੰ ਉਸ ਪਿੰਡ ਦਾ ਹੁਣ ਮੌਜੂਦਾ ਹੁਣ ਹੋਊ, ਉਹ ਉੱਥੇ ਦਾ ਰਹਿਣ ਵਾਲਾ ਹੈ, ਜਲਾਲ ਪਿੰਡ ਦਾ। ਡਾਕੂ ਵੀ ਰਿਹਾ ਉੱਥੇ। ਅੱਛਾ। ਬੰਦੇ ਬੜੇ ਮਾਰੇ ਉਹਨੇ, 7 ਉਦੋਂ ਮਾਰੇ ਹਲ ਚਲੇ। ਉਹ ਡਾਕੂ ਨੇ? ਉਸ ਨੇ ਉਹ ਸ਼ਰੀਕ। ਉਹਦਾ ਨਾਂ ਕੀ ਸੀ? ਜੰਗੀਰ ਸਿੰਘ। ਸਿੰਘ। ਉਹ ਡਾਕੂ ਸੀ? ਉਹਨੇ ਪਹਿਲੇ 5-4 ਤਾਂ ਮਾਰੇ ਸੀ ਨਾ ਜੱਟ, ਤੇ ਅੱਛਾ। ਭੱਜਾ ਫਿਰਦਾ ਸੀ। ਉਦੋਂ ਆ ਕੇ ਉਹਨੇ ਫਿਰ ਸੰਤ ਕਾਬੂ ਕੀਤੇ। ਨਾ, ਉਹਨੇ ਜੱਟ ਕਿਉਂ ਮਾਰੇ? ਉਹ ਸ਼ਰੀਕਾ ਉਹਨਾਂ ਦਾ। ਸ਼ਰੀਕਾ। ਉਹ ਭੱਜਾ ਫਿਰਦਾ ਸੀਗਾ। ਫਿਰ ਉਹਨੇ ਜਿਵੇਂ ਆਪਣੇ ਤੂੰ ਆ ਕੇ ਮੌਲਵੀਆਂ ਨੂੰ ਵੀ ਸਾਡੀ ਸੁਲਾਹ ਕਰਾ ਦੇ, ਸੁਲਾਹ ਕਰਾ ਦੇ। ਉਹ ਫਿਰ ਸੰਤ ਡੇਰੇ ਇਕੱਠੇ ਕਰ ਲਈ। ਅੱਛਾ। 6 ਉਹਦੇ ਉੱਥੇ ਵੀ ਆਪਾਂ ਹੁਣ ਸੁਲਾਹ ਕਰ ਲੂ, ਬਸ ਸਰ ਗਿਆ। ਗ੍ਰੰਥ ਚੱਕਿਆ ਸਾਰਿਆਂ ਸੁਲਾਹ। ਉਹਨੂੰ ਕਹਿੰਦਾ ਆ ਜਾਓ ਚੱਲੀਏ ਉੱਥੇ ਮਹਿਰ ਤੇ। ਉੱਥੇ ਜਾ ਕੇ ਚੀਜ਼ੇ ਹੀ ਨਹੀਂ। ਅੱਛਾ, ਸੁਲਾਹ ਕਰਕੇ ਸਾਰਾ ਕੁਝ ਕਰਕੇ ਫਿਰ ਮਾਰ ਦਿੱਤੇ 6? ਉਦੋਂ ਹੀ ਸਾਨੂੰ ਪਤਾ ਲੱਗ ਗਿਆ ਵੀ ਉੱਥੇ ਬੜਾ ਜ਼ਾਲਮ ਬੰਦਾ ਸੀ ਵੀ। ਉਹ ਮਾਰਿਆ ਗਿਆ ਫਿਰ ਆਪਣੇ ਬੀਕਾਨੇਰ ਚ। ਉਹ ਤਾਂ ਚਲੋ ਮਾਰਿਆ ਗਿਆ, ਬਾਅਦ ਚ ਉਹਨੇ ਤਾਂ ਆਪਣੇ ਮਾੜੇ ਕੀਤੇ ਤਾਂ ਪਾਣਾ ਹੀ ਪਾਣਾ ਸੀ, ਪਰ ਕਿੰਨੇ ਬੰਦਿਆਂ ਦਾ ਰਾਹ ਲੈ ਗਿਆ। ਬਹੁਤ ਹੈ। ਹਾਂ, ਦਲਾਲ ਉਹ ਤਾਂ ਹੀ ਵਿਹਲੇ ਹੀ। ਅੱਛਾ, ਉਹ ਬਦਮਾਸ਼ ਮਤਲਬ ਲੜਾਈ ਪੜਾਈ ਚ ਸੀ ਜਾਂ ਚੋਰੀ ਡਾਕੇ ਵੀ ਕਰਦਾ ਸੀ? ਨਹੀਂ, ਚੋਰੀ ਡਾਕੇ ਨਹੀਂ। ਅੱਛਾ। ਉਹਨਾਂ ਨੂੰ ਹੀ ਮਾਰਦਾ ਸੀ ਜਦੋਂ ਆਉਂਦਾ ਸੀ। ਦੁਸ਼ਮਣੀ ਦੀ ਵਜ੍ਹਾ ਕੀ ਬਣੀ ਸੀ ਉਹਨਾਂ ਦੀ? ਕੋਈ ਪਹਿਲੇ ਹੋਊ, ਹੁਣ ਆਪਾਂ ਨੂੰ ਕੀ ਪਤਾ। ਅੱਛਾ। ਉਹ ਤਾਂ ਉਹਨਾਂ ਦੇ ਪਿੰਡ ਗਏ, ਪਤਾ ਲੱਗਾ ਉਹਨੇ ਕਹਿੰਦੇ 8-7 ਮਾਰਦੇ ਆ, ਰਹਿ ਥੋੜੇ ਗਏ ਆ, ਉਹ ਬਾਹਰ ਨਹੀਂ ਨਿਕਲਦੇ, ਬੰਦੂਕਾਂ ਕੋਲ ਆ। ਤੇ ਉਹ ਬਸ ਐਸ ਗੇਟ ਚ ਲਿਆ ਕੇ ਉਹਨਾਂ ਦਾ ਵੀ ਰਗੜਾ। ਉਹਨਾਂ ਦਾ ਉਹਨੇ ਕਿਹਾ ਇਹ ਸਾਰੀ ਨਸਲ ਹੀ ਮਕਾਓ। ਕਿੱਡੀ ਮਾੜੀ ਸੋਚ ਸੀ ਉਸ ਬੰਦੇ ਦੀ। ਓਏ ਪੁੱਠਾ ਜਿਹਾ ਮਜ਼ਹਬ ਆ ਇਹਨਾਂ ਦਾ। ਅਸੀਂ ਕਹਿੰਦੇ ਬਾਬਾ ਜੀ, ਮਜ਼ਹਬ ਕੋਈ ਵੀ ਮਾੜਾ ਨਹੀਂ ਹੁੰਦਾ। ਮਜ਼ਹਬ ਨੂੰ ਮੰਨਣ ਵਾਲੇ ਲੋਕ ਮਾੜੇ ਹੁੰਦੇ ਆ। ਹਾਂ। ਬਰਾਦਰੀਆਂ ਵੀ ਕੋਈ ਮਾੜੀਆਂ ਨਹੀਂ ਹੁੰਦੀਆਂ। ਨਹੀਂ, ਬਰਾਦਰੀਆਂ ਦੇ ਵਿੱਚ ਲੋਕ ਮਾੜੇ ਹੁੰਦੇ ਆ, ਠੀਕ ਹੈ ਨਾ। ਆਪਾਂ ਕਦੇ ਵੀ ਕਿਸੇ ਬੰਦੇ ਨੂੰ ਸਾਰੇ ਇਜਤਮਾਹੀ ਤੌਰ ਤੇ ਮਾੜਾ ਨਹੀਂ ਕਹਿ ਸਕਦੇ। ਨਹੀਂ, ਪਤਾ ਨਹੀਂ ਜਿਹੜਾ ਬੰਦਾ ਮਾੜਾ ਆ ਆਪਾਂ ਉਹ ਮਾੜੇ ਬੰਦੇ ਨੂੰ ਮਾੜਾ ਕਹੀਏ, ਠੀਕ ਹੈ ਨਾ। ਮਾੜੇ ਸਾਨੂੰ ਪਤਾ ਹੀ ਨਹੀਂ। ਇਹ ਆ ਵੀ ਮਾੜਾ ਜਿਹੜਾ ਕੰਮ ਕਰਦਾ ਨਾ, ਉਹ ਚਾਹੇ ਮੁਸਲਮਾਨ ਆ, ਚਾਹੇ ਸਿੱਖ ਆ, ਚਾਹੇ ਹਿੰਦੂ ਆ, ਉਹ ਮਾੜਾ ਹੀ ਗਿਣਿਆ ਜਾਣਾ ਆ। ਹਾਂ। ਤੇ ਬਹੁਤ ਸਾਰੇ ਬੰਦੇ ਐਸੇ ਵੀ ਅਸੀਂ ਰਿਕਾਰਡਿੰਗ ਕਰੀ ਦੀ ਆ ਕਿ ਇਹਨਾਂ ਨੇ ਉਦੋਂ ਲੋਕਾਂ ਦੀ ਮਦਦ ਕੀਤੀ, ਕੈਂਪਾਂ 'ਚ ਆ ਕੇ ਖਾਣਾ ਪੀਣਾ ਵੀ, ਸਮਾਨ ਵੀ ਲੈ ਕੇ ਆਏ। ਚੰਗੇ ਬੰਦਿਆਂ ਦੀ ਚੰਗੀ ਗੱਲ ਹੁੰਦੀ ਆ, ਮਾੜੇ ਬੰਦੇ ਦੀ ਮਾੜੀ ਗੱਲ ਹੁੰਦੀ ਆ। ਇਹ ਉਧਰ ਜਾਊ ਹੁਣ, ਐ ਉਧਰ ਜਾਊਗੀ। ਤੇ ਉਧਰ ਤਫੈਲ ਹੈ ਉਸ ਪਿੰਡ 'ਚ। ਮੇਰਾ ਸਾਡਾ ਭਾਣਜਾ ਲੱਗਦਾ। ਤੁਹਾਡਾ ਭਾਣਜਾ ਤਫੈਲ ਉਸ ਪਿੰਡ 'ਚ? ਹਾਂ। ਅਜੇ ਵੀ ਅਜੇ ਰਾਬਤਾ ਹੈਗਾ? ਨਹੀਂ, ਰਾਬਤਾ ਹੁਣ ਕੋਈ ਨਹੀਂ। ਅੱਛਾ। ਵਾਹਵਾ ਚਿਰ ਤੋਂ। ਇੱਕ ਸਰਦਾਰ ਆ। ਖੁੱਲ ਕੇ ਦੱਸੋ, ਜਿਹੜੀ ਹੈਗੀ ਉਹ ਤੁਹਾਡੇ ਨਾਲ ਰਾਬਤੇ ਕਰਨਗੇ। ਉਹ ਰਾਬਤਾ ਮੈਂ ਇਹੀ ਤਾਈਆਂ ਤਾਂ ਬੋਲਣ ਲੱਗਾ ਵੀ ਵਿੱਚ ਜੇ ਉਹ ਹੈ, ਉਹ 2 ਜਿੰਦਾ ਹੈ। 2 ਜ਼ਿੰਦਾ ਆ, ਸਰਦਾਰ ਹਾਂ ਤੇ ਤਫੈਲ। ਤੇ ਤਫੈਲ। ਉਦੋਂ ਉਹ ਕਿੰਨੀ ਉਮਰ ਦੇ ਸੀ? ਉਦੋਂ ਸਾਡੇ ਨਾਲੋਂ ਛੋਟੇ ਸੀ। ਛੋਟੇ ਸੀਗੇ, ਯਾਨੀ ਤੁਹਾਡੀ ਉਮਰ ਦੇ ਹੋਣੇ। ਉਹਨਾਂ ਦੀ ਔਲਾਦ ਹੋ ਸਕਦਾ ਉਹਨਾਂ ਦੀ ਹੋਈ ਹੋਊਗੀ। ਇੱਧਰ ਸਰਦਾਰ ਚੋਰੀ ਇੱਕ ਵਾਰੀ ਆ ਕੇ ਵੀ ਗਿਆ, ਬੇਲਸਾਂਸਾ। ਅੱਛਾ। ਉਹ ਰਿਆਸਤ ਚੋਂ ਲੰਘਿਆ। ਹਾਂ ਹਾਂ। ਫਿਰ ਉਵੇਂ ਹੀ ਉਧਰ ਲੰਘ ਗਿਆ। ਉਦਾਂ ਹੀ ਲੰਘ ਗਿਆ। ਉਸ ਤੋਂ ਬਾਅਦ ਤੁਹਾਡਾ ਰਾਬਤਾ ਨਹੀਂ ਹੋਇਆ? ਕਿੰਨੇ ਸਾਲ ਹੋ ਗਏ? ਬਹੁਤ ਸਾਲ ਹੋ ਗਏ। ਅੱਛਾ। ਅੱਲਾ ਕਰੇ ਜੀ ਆ ਵੀਡੀਓ ਦੇ ਥਰੂ ਤੁਹਾਡੇ ਜਿਹੜੇ ਵਿਛੜੇ ਹੋਏ ਰਿਸ਼ਤੇਦਾਰ ਆ ਉਹ ਤੁਹਾਨੂੰ ਮਿਲ ਜਾਣ। ਪਹਿਲੇ ਤਾਂ ਅੱਜ ਤੱਕ ਇਦਾਂ ਹੀ ਹੋਇਆ ਵੀ ਜਿਹਦੀ ਵੀ ਕੋਈ ਇਸ ਤਰ੍ਹਾਂ ਦੀ ਵਿਛੜੀ ਹੋਈ ਬਾਂਹ ਸੀਗੀ, ਉਹ ਆਪਾਂ ਅੱਲਾ ਦੀ ਰਹਿਮਤ ਨਾਲ ਇਸ ਚੈਨਲ ਦੇ ਥਰੂ ਉਹ ਮਿਲੇ ਆ ਲੋਕ। ਤੇ ਉਮੀਦ ਕਰਦੇ ਹਾਂ ਕਿ ਤੁਹਾਡੇ ਜਿਹੜੇ ਅਜ਼ੀਜ਼ੋ ਕਾਰਬ ਰਿਸ਼ਤੇਦਾਰ ਉੱਥੇ ਰਹਿ ਗਏ ਆ,
ਉਹ ਵੀ ਤੁਹਾਡੇ ਨਾਲ ਲਾਜ਼ਮੀ ਰਾਬਤਾ ਨਹੀਂ ਕਰਨਗੇ। ਦਲਾਲੀ ਪਰ ਉਹ ਖਤ ਪਾ ਸਕਦੇ ਆ ਵੀ ਮਿਹਰ ਵੱਲ ਜਲਾਲ ਉਧਰੋਂ ਫਿਰ ਮੈਨੂੰ ਪਤਾ ਲੱਗ ਸਕਦਾ। ਉਹ ਕੋਈ ਕਹਿੰਦੇ ਤੁਸੀਂ ਗੀਤ ਗੂਤ ਵੀ ਆਉਂਦੇ ਤੁਹਾਨੂੰ? ਉਹ ਗੀਤ ਕਾਹਦੇ ਆ ਉਹ? ਮਾੜੇ ਜਿਹੇ ਸੁਣਾ ਦਿਓ। ਉਹ ਹੁਣ ਦੇਖ ਮਹਾਤਮਾ ਗਾਂਧੀ ਸੀਗਾ ਹਾਂ। ਸਾਡਾ ਨਾ ਕਾਇਦੇ ਆਜ਼ਮ ਸੀ ਮੁਸਲਮਾਨ। ਹੂੰ। ਇਹ ਨਵਾਬ ਮਮਲੋਟ ਹੁੰਦਾ ਸੀ, ਉਹਦੇ ਟਰੱਕ ਟੁੱਟੇ ਭੱਜੇ, ਉਹ ਉਹਨਾਂ ਨੇ ਸਾਨੂੰ ਖਿੱਚੀ ਫਿਰਨਾ। ਨਿਆਣਿਆਂ ਨੂੰ ਸਿੱਖਾਂ ਦੇ ਜ਼ਮਾਨਾ ਸੀ ਜ਼ਿਆਦੇ, ਅੱਛਾ। ਮੁਸਲਮਾਨ ਸੀ ਘੱਟ। ਹਾਂ। ਸਿਆਣਾ ਬੰਦਾ ਸਾਡਾ ਬਹਿੰਦਾ ਕੋਈ ਨਹੀਂ ਵੀ ਕਹਿਣਗੇ ਇਹਦਾ ਲੀਕ ਚ ਨਾ ਹੈ। ਹੂੰ। ਆਈ ਸਮਝ? ਉਹ ਅਸੀਂ ਨਾਰੇ ਲਾਉਣੇ। ਅੱਛਾ। ਕਾਇਦੇ ਆਜ਼ਮ ਦੇ ਉਧਰ ਉਹ ਬੈਠੇ ਖੜੇ ਹੁੰਦੇ ਸੀ। ਹੁਣ ਕੋਟਕਪੂਰੇ ਅਸੀਂ ਗਏ ਆ, ਉੱਥੇ ਜਾ ਕੇ ਉਹਨਾਂ ਦਾ ਉਧਰ ਟਰੱਕ ਖੜਾ, ਸਾਡਾ ਇੱਧਰ। ਇਹ ਸਾਡੇ ਵਾਲਾ ਵੀ ਚੜ੍ਹ ਗਿਆ ਉੱਤੇ, ਉਧਰ ਮਹਾਤਮਾ ਗਾਂਧੀ ਵੀ ਉੱਤੇ ਚੜ੍ਹ ਗਿਆ। ਉਹ ਉਹਦੇ ਲਾਉਣ ਵੀ ਢਿੱਲੀ ਧੋਤੀ ਵਾਲੇ ਹੁਣ ਧੋਤੀ ਲਾ ਦੇ, ਢੇੜ ਲੰਗੋਟਾ ਲਾ ਕੇ ਥੜਥਲ ਮਚਾ ਦੇ। ਅੱਛਾ। ਉਹ ਤੇ ਸਾਡੇ ਤਾਂ ਕੋਈ ਉਧਰ ਐਵੇਂ ਤੈਨੂੰ ਕਹੀਏ। ਉਹਨਾਂ ਨੂੰ ਮੈਂ ਦੇਖ ਨਾ, ਮੈਂ ਤੈਨੂੰ ਅੱਖੀਂ ਦੇਖੀ ਦੱਸਦਾ, ਕੜਾਹ ਉੱਤੇ ਪਾਇਆ ਵਿਆ ਤੇ ਉਹ ਮੰਡੇ ਫੜੇ ਹੋਏ ਲਿਆ ਫੜਾਈ ਜਾਂਦੇ ਉੱਤੇ। ਅੱਛਾ। ਸਾਡੇ ਨੂੰ ਕਿਸੇ ਨੇ ਪੁੱਛਿਆ ਹੀ ਨਹੀਂ। ਤੁਹਾਨੂੰ ਨਹੀਂ ਪੁੱਛਿਆ? ਸਾਡੇ ਮੁਸਲਮਾਨ ਮਰੇ 80,000 ਵੋਟ ਕਰਦੇ ਆ ਮੈਨੇ ਉਹ ਭੰਨਣਾ ਹੀ ਲਿਆ ਹੋਇਆ 80,000 ਹਮਾਰੀ ਹੈ। ਲਾ ਹਮਾਰੀ ਹੈ। ਉਹ ਜਿਹੜਾ ਸੀ ਨਾ ਉੱਥੋਂ ਦਾ ਮੌਲਵੀ ਰਾਜੇ ਦਾ ਰੱਖਿਆ, ਉਹਨੇ ਕਾਫਰ ਕਰਾਰ ਦੇਤਾ ਕਿਹਨੂੰ? ਇਸ ਨੂੰ ਸਾਡੇ ਕਾਇਦੇ ਆਜ਼ਮ ਨੂੰ। ਉਹ ਕਿਉਂ? ਬਸ ਵੀ ਇਹ ਕਾਫਰ ਦਾੜੀ ਮੁੰਨੀ ਕੀ ਮੁਸਲਮਾਨੀ ਹੈ ਇਹ ਉਹ 80,000 ਹੀ ਪੈ ਗਈ ਕਾਂਗਰਸ ਨੂੰ। ਇੱਕ ਵੋਟ ਨਹੀਂ ਸਾਨੂੰ ਮਿਲੀ। ਮਗਰੋਂ ਆ ਕੇ ਹੈਡ ਗੰਡਾ ਸਿੰਘ ਤੇ ਛਾਲ ਮਾਰ ਕੇ ਮਰਿਆ। ਕੌਣ? ਉਹ ਮੌਲਵੀ। ਉਹ ਮੌਲਵੀ। ਅੱਛਾ। ਉਹਨੇ ਕੱਢਤਾ, ਉਹਨੇ ਕਿਹਾ ਪਾਕਿਸਤਾਨ ਬਣ ਗਿਆ, ਤੁਸੀਂ ਉੱਧਰ ਚਲੋ। ਜਦੋਂ ਆਇਆ ਫਿਰ ਉਹ ਨਹੀਂ ਗਾ ਲੰਘਿਆ, ਉਹਨੇ ਕਿਹਾ ਉਹ ਬਾਦਸ਼ਾਹ ਬਣ ਗਿਆ, ਮੈਂ ਹੁਣ ਕਿਹੜੇ ਮੂੰਹ ਨਾਲ ਜਾਵਾਂ, ਖਬਰਾਂ ਮੇਰੇ ਨਾਲ ਕੀ ਕਰੂ। ਛਾਲ ਹੀ ਮਾਰ ਗਿਆ, ਫੜਦਿਆਂ ਮਾਰ ਗਿਆ। ਉਹਨੇ ਉੱਤੇ ਫਤਵਾ ਲਾਤਾ ਨਾ ਵੀ ਮੁਸਲਮਾਨ ਨਹੀਂ ਹੈਗਾ। ਨਹੀਂ ਉਹਨੇ ਕਿਹਾ ਇਹ ਬਾਬਾ ਜੀ ਆਪਾਂ ਇਹ ਕਈ ਮਾਮਲਾਤ ਜਿਹੜੇ ਹੁੰਦੇ ਇਨਸਾਨ ਦੇ ਰੱਬ ਦੇ ਨਾਲ ਹੁੰਦੇ ਆ, ਆਪਾਂ ਇਸ ਚੀਜ਼ ਦਾ ਫਤਵਾ ਨਹੀਂ ਲਾ ਸਕਦੇ ਕਿ ਕਿਹੜਾ ਬੰਦਾ ਮੁਸਲਮਾਨ ਆ ਕਿਹੜਾ ਕਾਫਰ ਆ। ਠੀਕ ਆ ਨਾ ਜੀ? ਬਾਕੀ ਹੋਰ ਬੜੇ ਉਹਦੇ ਕਾਗਜ਼ਾਂ 'ਚ ਉਹ ਕਿਸ ਮਕਾਮ ਤੇ ਤਾਂ ਲੈ ਹੋਰ ਵੀ ਸੁਣ, ਲੁਧਿਆਣੇ 'ਚ ਹੋਰ ਜਲੰਧਰ ਜਿਹੜੇ ਵੱਡੇ ਆਲਮ ਸੀ ਸਾਡੇ ਕਾਇਦੇ ਆਜ਼ਮ ਨੇ, ਉਹਨਾਂ ਨੂੰ ਫੌਜ ਤਾਂ ਹੈ ਨਹੀਂ ਸੀ, ਰਾਈਫਲਾਂ ਭੇਜਤੀਆਂ ਵੀ ਇਹ ਥੋੜੀਆਂ ਵੰਡ ਦਿਓ ਪਿੰਡਾਂ 'ਚ। ਅੱਛਾ। ਦੇਣੀਆਂ ਤਾਂ ਸਾਨੂੰ ਸੀ, ਹਾਂ, ਮੁੱਲ ਵੇਚੀਆਂ ਕਾਂਗਰਸ ਨੂੰ। ਉਹਨਾਂ ਨੇ ਮੁੜ ਕੇ ਉਹ ਵੀ ਲੈ ਲਏ ਪੈਸੇ ਵੀ, ਉਹਨਾਂ ਨੇ ਜਿਹੜੇ ਵੱਡੇ ਸੀ ਉਹ ਵੀ ਉਹਨਾਂ ਕੋਲ, ਤੇ ਉਹਨਾਂ ਨੂੰ ਨਹੀਂ ਨਿਗਾਹਤਾ। ਇਹਦਾ ਮਤਲਬ ਉਦੋਂ ਵੀ ਇਦਾਂ ਦੀਆਂ ਗੱਲਾਂ ਬਾਤਾਂ ਸੀ। ਤੈਨੂੰ ਕਹਿੰਦਾ ਇਹ ਜਿਹੜੇ ਮੌਲਵੀ ਇਹਨਾਂ ਤੋਂ ਅੱਲਾ ਪਨਾ ਹੈ, ਆ ਜਿਹੜੇ ਵੱਡੇ ਆ, ਕੋਈ ਵਲੀ ਅੱਲਾ ਜਿਹੜਾ ਉਹ ਹੋਰ ਆ, ਉਹ ਲੱਗ ਬੈਠੇ ਆ ਪਰੇ, ਉਹ ਤੇਰੇ ਮਗਰ ਹੋਰ ਆ। ਹਾਂ, ਉਹ ਹੋਰ ਲੈਣ ਆ, ਉਹ ਹੋਰ ਆ। ਉਹਨਾਂ ਨੇ ਭਲੇ ਦੀ ਦੱਸਣੀ, ਬੁਰੇ ਵਾਲੇ ਦੀ ਨੂੰ ਉਹ ਅੱਖ ਨਹੀਂ ਲੜਾਉਂਦੇ। ਉਹਨਾਂ ਨੂੰ ਪਹਿਲਾਂ ਉਹਦਾ ਸੀਸਾ ਟੀਂਦਾ ਹੁੰਦਾ ਵੀ ਇਹ ਤਾਂ ਅੱਗੇ ਹੀ ਖਰਾਬ ਆ, ਉਹ ਚੁੱਪ ਹੀ ਰਹਿੰਦੇ ਵੀ ਜਾ ਤੂੰ। ਇਹ ਜਿਹੜੇ ਆ ਇਹ ਤਾਂ ਇੱਕ ਦਵਾਨੀ ਦੇ ਵਿੱਚ ਜਾਂਦੇ ਆ, ਸਾਰੇ ਨਹੀਂ ਖੈਰ ਵਿੱਚ ਹੁੰਦੇ ਆ। ਨਹੀਂ ਸਾਰੇ ਜਿਹੜੇ ਉਹੋ ਜਿਹੇ ਨਹੀਂ ਸੀ ਨਾ ਵਿਕਣੇ, ਉਹਨਾਂ ਨੂੰ ਨਹੀਂ ਗਿਆ। ਉਹ ਜਿਹੜੇ ਬਹੁਤੀਆਂ ਗੱਲਾਂ ਕਰਨ ਤੇ ਬਣਾਉਣ, ਉਹਨਾਂ ਨੂੰ ਪੰਜੇ ਉਂਗਲਾਂ ਥੋੜੀਆਂ ਇੱਕੋ ਜਿਹੀਆਂ ਹੋਈਆਂ ਬਾਬਾ ਜੀ। ਬਾਕੀ ਮੈਂ ਤਾਂ ਪਹਿਲੇ ਕਿਹਾ ਕਿ ਮਾੜਾ ਬੰਦਾ ਮਾੜਾ ਹੀ ਆ, ਉਹ ਚਾਹੇ ਕਿਸੇ ਮਜ਼ਹਬ 'ਚ, ਕਿਸੇ ਫਿਰਕੇ 'ਚ, ਕਿਸੇ ਬਰਾਦਰੀ 'ਚ। ਇਹ ਨਹੀਂ ਵੀ ਇੱਕ ਮਾੜਾ ਤਾਂ ਆਪਾਂ ਸਾਰੇ ਹੀ ਉਹਦੀ ਗੱਲ ਇਹ ਹੋ ਗਈ ਵੀ ਜਿਹੜੇ ਸਾਡੇ ਮੁਸਲਮਾਨ ਸੀ, ਅਸਲਾ ਸੀਗਾ ਸਾਡਾ, ਤਲਾਸ਼ੀ ਨਾਲ ਲਿਆ ਗਿਆ। ਤਲਾਸ਼ੀ ਲੈ ਕੇ ਕੱਢ ਕੇ ਰੋਡ ਤੇ ਆ ਨਿੱਧਰੇ ਕਰਕੇ ਮਗਰੋਂ ਫਾਇਰਿੰਗ ਹੁੰਦੀ ਸੀ। ਕਾਂਗਰਸੀਏ ਬਰਛਿਆਂ ਵਾਲੇ ਵੀ ਮਗਰੋਂ ਆਉਂਦੇ ਸੀ। ਉੱਦਾਂ ਹੁਣ ਸਾਡੇ ਮਾੜੀ ਜਿਹੜੀ ਤੈਨੂੰ ਦੱਸੀ ਆ ਮੁਸਤਫਾ ਦੀ, ਮਾੜੀ ਮੁਸਤਫਾ, ਉਹ ਸਰਦਾਰ ਸੀ ਰਾਈ, ਉਹਦੇ ਕੋਲ ਚਲੇ ਗਏ। ਉਹਦੇ ਬਾਜ਼ਾਰ ਸਭ ਭਰੇ, ਲੰਘਣ ਨੂੰ ਥਾਂ ਨਾ, ਤੂੰ ਮਸਾਂ ਹੀ ਲੰਘੇਗਾ। ਕੋਈ ਮੰਜਾ ਡਾਈ ਬੈਠਾ, ਕੋਈ ਲੀੜੇ ਵਿਛਾਈ ਬੈਠਾ। ਅੱਛਾ। ਬਾਜ਼ਾਰਾਂ 'ਚ ਦਾਲੇ ਪਦਾਲੇ ਦੇ ਅਸੀਂ ਆ ਗਏ ਨਾ, ਉਹਦੇ ਕੋਲ ਅਸਲਾ ਸੀ। ਕਾਂਗਰਸ ਪਈ ਐ 2-3 ਕਿੱਲਿਆਂ 'ਚ, ਉਹ ਮਾਰਦੇ ਆਉਣ ਲਚਕਾਰੇ ਆਪਣੇ ਨਾਰੇ ਹੈਂ। ਉਹਨੇ ਜਦੋਂ ਬੀੜੀ ਸਾਰੇ ਧੂੜ ਉੱਡਦੀ ਡੀਂਦੀ ਸੀ ਚਵਾਰੇ ਤੋਂ, ਸਭ ਡਿੱਗੀ ਜਾਂਦੇ ਸੀ। ਅੱਛਾ। ਜਿਵੇਂ ਸਾਡੇ ਕਾਫਲੇ ਨਾਲ ਹੋਈ ਛੱਡਿਆ, ਉਹਨਾਂ ਕੇ ਵੀ ਕੱਖ ਨਹੀਂ। ਉਹ ਫਿਰ ਮਿਲਟਰੀ ਪਈ ਤੇ ਮਾਰਿਆ। ਅੱਛਾ। ਤੇ ਉਹਨੇ ਕਿਹਾ ਹੁਣ ਤੁਸੀਂ ਨਿਕਲ ਜਾਓ। ਰਾਤੇ ਰਾਤ ਜਿਹੜੇ ਨਿਕਲ ਗਏ, ਜਿਹੜੇ ਰਹਿ ਗਏ ਉਹ ਮਿਲਟਰੀ ਨੇ ਫਾਇਰਿੰਗ ਨਾਲ ਗੋਲੀ ਉੱਥੇ, ਉਹ ਇਕੱਲਾ ਕੀ ਕਰੇ। ਤੇ ਸਾਡੇ ਕੋਲ ਤਲਾਸ਼ੀਆਂ ਲਈਆਂ ਗਈਆਂ। ਹੁਣ ਜਿਹੜਾ ਉਹ ਤੈਨੂੰ ਮੈਂ ਕਹਿੰਦਾ ਫੂਲ ਮਹਾਰਾਜੋ ਸਾਨੂੰ ਨਗਾਇਆ, ਤੋ ਵਾਹ ਐਡਾ ਕਾਫਲਾ ਸਵੇਰ ਦਾ ਲੰਘਦਾ, ਜੋਹਰ ਅਸਰ ਹੋ ਗਈ। ਤੇ ਜਦੋਂ ਅਸੀਂ ਬਰਾਬਰ ਆਇਆ, ਜਿਵੇਂ ਆਪਣੇ ਡਾਹਣੀਆਂ, ਇੰਨਾ ਉੱਚਾ ਢੇਰ ਰਫਲਾਂ ਦਾ ਤੇ ਪਿਸਤੌਲਾਂ ਦਾ। ਅੱਛਾ। ਰਾਹ ਤੋਂ ਪਾਸੇ ਤੇ ਆਹ ਤਾਂ ਬਹੁਤ ਹੀ ਵੱਡਾ, ਤਲਵਾਰਾਂ, ਗੰਡਾਸੀਆਂ, ਬਰਛੇ, ਉਹ ਜਿਹੜੇ ਖੋ ਰੱਖੇ ਸੀਗੇ। ਉਹ ਨਹੀਂ, ਉਹ ਸਿਪਾਹੀ ਫੜ ਕੇ ਸਿੱਟੀ ਜਾਂਦੇ ਸੀ, ਤਲਾਸ਼ੀਆਂ ਲੈ ਕੇ ਸਾਨੂੰ ਨਗਾਈ ਜਾਂਦੇ ਵੀ ਚਲੋ। ਉਹ ਤਾਂ ਹੀ ਸਾਡੇ ਨਾਲ ਮਾਰ ਪਈ।
ਬਾਹਾਂ ਮੈਂ ਦੇਖਿਆ ਐ ਕਰਦੇ ਉਹਨੇ ਮਾਰੀ ਤਲਵਾਰ ਦੋਏ ਲੈ ਗਈਆਂ ਸਰ ਗਿਆ। ਇੱਕ ਬੰਦਾ ਸਾਡੇ ਕੋਲ ਦੀ ਇੱਥੋਂ ਗਾਟਾ ਹੈ ਨਹੀਂ ਭੱਜਿਆ ਜਾਂਦਾ। ਅਸੀਂ ਆ ਵਿੱਚ ਬੈਠੇ ਆ ਝਾੜ ਦੇ ਉਹ ਭੱਜਿਆ ਉਹਦਾ ਸਿਰ ਹੈ ਨਹੀਂ ਸੀ ਭੱਜਾ ਹੋ ਜਾਂਦਾ। ਅੱਛਾ ਸਿਰ ਹੈ ਨਹੀਂ ਸੀ ਭੱਜਿਆ ਜਾਂਦਾ ਸੀ। ਹਾਂ ਉਹ ਭੱਜੇ ਜਾਂਦੇ ਤੇ ਮਾਰੀ ਨਾ ਕਿਤੇ ਉਹਨੇ ਖੜਾ ਹੋਊਗਾ ਜਦੋਂ ਨੇੜੇ ਦੇਖਿਆ ਮਾਰੀ ਉਹ ਉੱਤੋਂ ਲੈ ਗਿਆ ਉਹ ਭੱਜਿਆ ਹੀ ਥੋੜਾ ਜਿਹਾ ਭੱਜਿਆ ਹੋਣਾ ਕਿਤੇ ਅੱਲਾ ਜਾਣੇ ਹੁਣ ਗਾਂ ਸਾਡੇ ਕੋਲ ਤਾਂ ਲੰਘ ਗਿਆ ਭਾਵੇਂ ਉੱਥੇ ਡਿੱਗ ਪਿਆ ਉਦਾਂ ਹੀ। ਅੱਛਾ ਅਨਾਜਰ ਸਾਡਾ ਵੀ ਇਹ ਕਹਿੰਦਾ ਬੰਦਾ ਹੀ ਕੋਈ ਨਹੀਂ ਸੀ ਜਦੋਂ ਮੇਰੇ ਤਲਵਾਰਾਂ ਵੱਜੀਆਂ। ਮੈਂ ਨਿਕਲ ਗਿਆ ਸੀ ਕਾਫਲੇ 'ਚ ਭੱਜ ਕੇ। ਸਰਾਂ ਦਾ ਇੰਨਾ ਹੀ ਹਵੇਲ ਖਾਲਾ ਸੀ। ਮੈਂ ਲੰਘਣ ਲੱਗਾ ਉਹ ਪਹਿਲਾਂ ਹੀ ਦੋਨੀ ਪਾਸੇ ਲੋਕ ਕੇ ਖੜ ਗਏ। ਉਹਨੇ ਦੇਖ ਲਿਆ ਵੀ ਮੁਸਲਮਾਨ ਭੱਜੇ। ਉਹ ਜਿਸ ਵੇਲੇ ਇਹਨੇ ਐਂ ਕੀਤਾ ਉਹਨਾਂ ਨੇ ਤਲਵਾਰਾਂ ਸਿੱਟਤੀਆਂ। ਉਹ ਇੱਕ ਦੀ ਮਾੜੀ ਤਿਰਛਮੀ ਇੱਧਰੋਂ ਵੱਜੀ ਇੱਕ ਦੀ ਇੱਧਰੋਂ ਫਰ ਗਿਆ ਉਹ ਗਾਂ ਤੁਰ ਗਏ। ਇੱਕ ਨੇ ਮੋਢੇ ਤੇ ਮਾਰੀ ਡਿੱਗੇ ਦੇ ਕਿਤੇ ਰਾਤ ਨੂੰ ਹੋਸ਼ ਆਈ ਉੱਠਿਆ। ਬੜਾ ਮਾੜਾ ਟਾਈਮ ਸੀ। ਬਾ ਕੋਈ ਰਦੇ ਕੰਮ ਕਦੇ ਸੋਚਿਆ ਸੀ ਵੀ ਇਦਾਂ ਹੋ ਜਾਊਗਾ? ਨਹੀਂ ਸੋਚਿਆ ਉਹ ਸਾਡਾ ਬੰਦਾ ਡਾਂਗ ਖੂੰਦਾ ਲੈ ਕੇ ਖੜਾ ਹੋਵੇ ਤੇ ਸਾਨ ਦੇ ਮਾਰੇ ਉਹਦੇ ਲੱਕ ਤੋੜ ਦੇਵੇ। ਸਾਨ ਮਾਰਨ ਆਇਆ ਹੁਣ ਬੜੇ ਬੜੇ ਤਗੜੇ ਬੰਦੇ ਬੇਬਸ ਹੋ ਗਏ ਸੀ ਫਕੀਰਾਂ ਵਾਲੀ ਉਹ ਜਿਹੜੇ 10-15 ਦਿਨ ਦਾ ਸਫ਼ਰ ਉਹਨਾਂ ਨੇ ਕੱਟਿਆ ਜਾਂ 2 ਮਹੀਨੇ 3 ਮਹੀਨੇ ਕੈਂਪਾਂ 'ਚ ਰਹਿ ਕੇ ਫਕੀਰੀ ਵਾਲੀ ਜ਼ਿੰਦਗੀ ਸੀ। ਨਹੀਂ ਸਰ ਰੋਟੀ ਦੇ ਫੁਲਕੇ ਨੂੰ ਤਰਸਦੇ ਸੀ ਬੰਦੇ। ਯਾਰ ਜਦੋਂ ਅਸੀਂ ਆਏ ਆ ਨਾ ਆਪਣੇ ਕਸੂਰ ਆ ਮੌਲਵੀ ਵਰਗਾ ਇੱਕ ਨੂੰ ਇਹਨੂੰ ਰੋਟੀ ਇੱਕ ਲੱਭੀ ਆ ਇਹਨੇ ਨਹੀਂ ਖਾਧੀ। ਇਹ ਤੇਰੇ ਬੰਨੀ ਆ ਗਿਆ ਤੂੰ ਨੇ ਆਏ ਨੂੰ ਬੁਰਕੀ ਚਾਹੇ ਉਹਨੂੰ ਦੇਤੀ ਬੁਰਕੀ ਉਹਨੂੰ ਦੇਤੀ ਬੁਰਕੀ। ਅੱਛਾ ਵੀ ਸਾਡੀ ਖੈਰ ਆ ਇਹ ਭੁੱਖੇ ਨਿਆਣਾ ਰੋਂਦਾ ਤੇ ਹੁਣ ਤਾਂ ਇਹ ਪੁੱਤ। ਅੱਛਾ ਹੁਣ ਵੀ ਤਾਂ ਆਪਾਂ ਹਸਪਤਾਲ ਚਲ ਜਾਈਏ ਨਾ ਲੋਕੀ ਇੱਕ ਦੂਜੇ ਦਾ ਬਥੇਰਾ ਖਿਆਲ ਕਰਦੇ ਆ ਲੈ ਲਾ ਸ਼ਾਇਆ ਕਰ ਲਾ ਲੇਕਿਨ ਉਹ ਇੱਕ ਜ਼ਹਿਮਤ ਵਾਲੀ ਜਗ੍ਹਾ ਹੁੰਦੀ ਜਿੱਥੇ ਹਰ ਬੰਦਾ ਦੁਖੀ ਆਇਆ ਹੁੰਦਾ ਆ। ਹਾਂ ਉੱਥੇ ਬੰਦੇ ਦਾ ਜਜ਼ਬਾ ਇਮਾਨੀ ਜਜ਼ਬਾ ਜਿਹੜਾ ਨਾ ਥੋੜਾ ਜਿਹਾ ਉੱਭਰਿਆ ਦਾ ਆ। ਜਦੋਂ ਦੁਨੀਆਦਾਰੀ ਵਿੱਚ ਆਪਾਂ ਆਨੇ ਆ ਮੁੜ ਕੇ ਫੇਰ ਲੁੱਟ ਖੋ ਯਾਰ ਉਹ ਹਿੰਦੁਸਤਾਨ 'ਚ ਵੀ ਭਰਾਵਾਂ ਦੇ ਸੀ। ਆਹ ਜਿਹੜੇ ਕੰਮ ਇੱਥੇ ਭਰਾ ਕਰੀ ਜਾਂਦੇ ਨਹੀਂ ਸੀ ਸੁਣੇ। ਬਾਬਾ ਦੌਰ ਬਦਲ ਗਿਆ ਨਾ। ਅੱਜ ਤੋਂ 70-75 ਸਾਲ ਪਿੱਛੇ ਜਾਈਏ ਹੋਰ ਹਿਸਾਬ ਸੀ। ਹੁਣ ਆਪਣੀ ਆਪਣੀ ਪਈ ਆ ਜੀ। ਸਾਡੇ ਹਿੰਦੁਸਤਾਨ 'ਚ ਮੇਰੇ ਨਾਨਕੇ ਆ। ਹਾਂ ਉਹਦਾ ਭਰਾ ਮਰ ਗਿਆ ਇੱਕ ਭਤੀਜਾ ਰਹਿ ਗਿਆ। ਸਰਬਰਾਹ ਅਖੀਰ ਨੂੰ ਉਹ ਕਰਤਾ ਦਾੜੀ ਵਾਲਾ 2 ਪੁੱਤ ਉਹਦੇ ਉਹ ਆਪਦੇ ਉਹਦੇ ਕੰਮ ਹੈ ਪੈਲੀ ਲੈਂਦੇ ਰਹੇ 2 ਉਹ ਵੱਧ ਲੈ ਬੈਠਾ ਦਵਾਲਾ ਕਿਤੋਂ ਉਹਨੇ ਆਪਦੇ ਨਾਂ ਕਰਾ ਲਈ ਬਾਕੀ ਅੱਧੋ ਵੱਧ ਸਾਰੀ ਉਹਦੀ ਨਿਗਾਹ ਸੀ ਹੋਰ ਦਵਾਲ ਵੀ ਇਹ ਇਹਨਾਂ ਦੇ ਨਾਂ ਕਰਾ ਦੇ। ਉਹ ਕੰਮ ਹੋਰ ਹੋ ਗਿਆ ਇੱਧਰ ਆ ਗਏ। ਜਦੋਂ ਆਈ ਪੈਲੀ ਉਹ ਪੈਲੀ ਉਹਨੂੰ ਵੱਧ ਪੈ ਗਈ। ਉਹਨਾਂ ਨੇ ਕਿਹਾ ਹਾਂ ਬਾਈ। ਉਹਨੇ ਕਿਹਾ ਵੀ ਨਹੀਂ ਤੁਹਾਡਾ ਅੱਧ। ਮੈਂ ਐਂ ਕੀਤਾ ਸੀ ਕਿਆ ਬਾਤ ਐਂ ਹੋ ਗਈ ਸੋਚ ਹੋਰ ਸੀਗੀ। ਹਾਂ ਉਹਨੇ ਕਿਹਾ ਚਲੋ ਮੈਂ ਅੰਗੂਠਾ ਲਾਉਣਾ ਜਿਹੜੇ ਤੁਹਾਡਾ ਅੱਧ ਬਣਦਾ ਉਹਦਾ ਲੈ ਲਓ। ਠੀਕ ਹੈ ਫਿਰ ਪੂਰੋਂ ਨੇ ਕਿਹਾ ਠੀਕ ਹੈ। ਉਹਦੇ ਪੋਤੀ ਵਿਗੜ ਗਏ। ਉਹਨੇ ਕਿਹਾ ਤੈਨੂੰ ਮਾਰ ਦੇਣਾ ਤੂੰ ਅੰਗੂਠਾ ਲਾ ਕੇ ਦੇਖ। ਲਾਲਚ ਆ ਗਿਆ। ਅੰਗੂਠਾ ਲਾਇਆ ਬਰਬਾਦ ਹੋ ਗਿਆ ਘਰ। ਬਾਬਾ ਕਿਸੇ ਦਾ ਹੱਕ ਮਾਰ ਕੇ ਬੰਦਾ ਕਦੇ ਵੀ ਜ਼ਿੰਦਗੀ ਅੱਛੀ ਨਹੀਂ ਗੁਜ਼ਾਰ ਸਕਦਾ। ਉਹ ਯਾਰ ਉਹ ਤਾਂ ਭਰਾ ਤਾਂ ਮਾਰਦਾ ਹੀ ਨਹੀਂ ਸੀ। ਪੁੱਤਾਂ ਨੇ ਨਹੀਂ ਲਾਉਣ ਦੂਸਰੀ ਨਸਲ ਆ ਗਈ ਨਾ ਉਹ ਕਹਿੰਦੇ ਨਹੀਂ ਅਸੀਂ ਉਹ ਕਹਿੰਦੇ ਸਾਡੇ ਆ ਤੇਰੇ ਨਾਂ ਤੂੰ ਦਿਨਾ। ਬਾਬਾ ਆਪਣਾ ਪਿੰਡ ਦੇਖਣ ਨੂੰ ਦਿਲ ਕਰਦਾ ਹੁਣ? ਪਿੰਡ ਹੁਣ ਦੇਖਣ ਨੂੰ ਤਾਂ 1-2 ਵਾਰੀ ਕਾਸਰਾ ਕੀਤਾ ਪਾਸਪੋਰਟ ਜਿਹਾ ਬਣਾਇਆ ਨਹੀਂ ਸੂਤ ਆਉਂਦਾ ਜੀ। ਚੱਲ ਜੇ ਤਸਵੀਰਾਂ ਦੇ ਰਾਹੀਂ ਵੀਡੀਓ ਦੇ ਰਾਹੀਂ ਦੇਖਣ ਨੂੰ ਮਿਲ ਗਏ ਆਹੋ ਹੋ ਸਕਦਾ ਦੇਖ ਲਾਂਗੇ। ਹਾਂ ਕੋਸ਼ਿਸ਼ ਆ ਜੀ ਸਾਡੀ। ਤੁਹਾਡੇ 2 ਭਰਾ ਜਿਹੜੇ ਰਹਿ ਗਏ ਸੀ ਕੀ ਨਾਂ ਸੀ ਉਹਨਾਂ ਦਾ? ਉਧਰ ਨਹੀਂ ਰਹੇ ਹਾਂ ਭੈਣਾਂ। ਕਿੱਧਰ ਰਹਿ ਗਈਆਂ? ਉਹ ਜਲਾਲ ਭੈਣਾਂ ਰਹਿ ਗਈਆਂ ਸੀ। ਹਾਂ ਕੀ ਸੀ ਉਹਨਾਂ ਦਾ? ਇੱਕ ਨਾ ਨਿਆਜੋ ਇੱਕ ਨਾ ਨੈਤੋ। ਨਹੀਂ ਤੁਸੀਂ 2 ਬੰਦਿਆਂ ਦੇ ਵੀ ਨਾਂ ਲਏ ਸੀ ਉਦੋਂ ਦੇ ਵਿਛੜੇ। ਨਹੀਂ ਵਿਛੜੇ ਨਹੀਂ ਉਹ ਉਹਨਾਂ ਦੇ ਪੁੱਤ ਆਏ ਸੀ ਇੱਧਰ। ਉਹਨਾਂ ਦਾ ਨਾਂ ਕੀ ਹੈ? ਇੱਕ ਨਾ ਸਰਦਾਰ ਉਹ ਆਇਆ ਇੱਧਰ। ਬਾਬਾ ਜੀ ਉਹਨਾਂ ਦੀ ਜੀ ਗੱਲਬਾਤ ਤੁਸੀਂ ਸੁਣੀ ਆ। ਇਹਨਾਂ ਦੇ ਫੈਮਿਲੀ ਮੈਂਬਰ ਜਿਹੜੇ ਆ ਉਹ ਵੀ ਉੱਥੇ ਰਹਿ ਗਏ ਸੀਗੇ ਤੇ ਅਸੀਂ ਅਪੀਲ ਕਰਦੇ ਹਾਂ ਜਿਹੜੇ ਅਗਰ ਕੋਈ ਦੋਸਤ ਇਸ ਏਰੀਏ ਦੇ ਵੀਡੀਓ ਦੇਖਦੇ ਆ ਅਗਰ ਉਹ ਇਹਨਾਂ ਦੇ ਜਿਹੜੀ ਫੈਮਿਲੀ ਦੇ ਮੈਂਬਰ ਉੱਥੇ ਰਹਿ ਗਏ ਸੀ ਉਹਨਾਂ ਦੇ ਬਾਰੇ ਅਗਰ ਕੋਈ ਜਾਣਦੇ ਆ ਪਹਿਚਾਣਦੇ ਆ ਤੇ 2 ਇਹਨਾਂ ਦੀਆਂ ਭੈਣਾਂ ਰਹਿ ਗਈਆਂ ਸੀ। ਇੱਕ ਦਾ ਨਾਂ ਨਿਆਜੋ ਸੀ ਇੱਕ ਦਾ ਨਾਂ ਨੈਤੋ ਸੀ। ਅਗਰ ਉਹਨਾਂ ਦੀ ਵੀ ਕੋਈ ਔਲਾਦ ਇਹ ਵੀਡੀਓ ਦੇਖਦੀ ਹੈ ਤੇ ਬਜ਼ੁਰਗਾਂ ਦੇ ਨਾਲ ਰਾਬਤਾ ਕਰ ਸਕਦੇ ਆ। ਅਸੀਂ ਇਹਨਾਂ ਦਾ ਨੰਬਰ ਵੀ ਡਿਸਕ੍ਰਿਪਸ਼ਨ ਦੇ ਵਿੱਚ ਦੇਵਾਂਗੇ ਲਾਜ਼ਮੀ ਇਨਸ਼ਾਅੱਲਾ ਜੀ। ਇੱਕ ਪਿੰਡ ਪੰਜਾਬ ਦਾ ਚੈਨਲ ਦੀ ਟੀਮ ਫੇਰ ਕਿਸੇ ਹੋਰ ਨਵੇਂ ਬਜ਼ੁਰਗ ਦੇ ਨਾਲ ਨਵੇਂ ਪਿੰਡ ਦੇ ਵਿੱਚ ਨਵੀਂ ਸਟੋਰੀ ਦੇ ਨਾਲ ਤੁਹਾਡੀ ਖਿਦਮਤ 'ਚ ਹਾਜ਼ਰ ਹੋਏਗੀ। ਰੱਬ ਰਾਖਾ ਜੀ।